ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਦੱਸਦੇ ਚੱਲੀ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 10 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਲਈ ਅਹਿਮ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਅਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਅੰਗੇ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਰੈਂਟਨ GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਸੈਂਤਾ ਨੀਲਾ ਦੀ ਨਿਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 270 0113 ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮਿੰਟੂ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰਗੇ ਇੱਕ ਨੰਬਰ ਤੇ 7 ਲੱਖ ਲਾਭਪਾਤਰੀ, ਮਾਮਲਾ ਕੀ ਹੈ ਜੀ ਪੂਰਾ? ਦੇਖ ਲਓ, ਇਹ ਇੰਡੀਆ ਹੈ ਇੱਕ ਨੰਬਰ, ਮਤਲਬ ਕਿ ਇੱਕ ਨੰਬਰ ਕੀ ਹੈ ਕਿ ਇੱਥੇ ਜਿਹੜਾ ਉਹ ਸਰਕਾਰੀ ਸਿਹਤ ਬੀਮਾ ਚੱਲਦੀ ਹੈ ਨਾ ਯੋਜਨਾ, ਆਯੁਸ਼ਮਾਨ ਭਾਰਤ ਯੋਜਨਾ ਜੀ, ਜਿਹਦੇ ਚ ਫਰਜ਼ੀਵਾੜਾ ਦੇ ਕਿੱਸੇ ਬਹੁਤ ਨੇ, ਬਹੁਤ ਜ਼ਿਆਦਾ ਹੈ। ਤਾਂ ਇਹਦੇ ਚ ਹੁਣ ਰਾਜ ਸਭਾ ਦੇ ਵਿੱਚ ਇੱਕ ਰਿਪੋਰਟ ਰੱਖੀ ਗਈ ਹੈ, ਕੈਗ ਦੀ ਰਿਪੋਰਟ ਜਿਸ ਨੂੰ ਆਪਾਂ ਕਹਿ ਦਿੰਦੇ ਆ ਜੀ। ਅੱਛਾ, ਕੈਗ ਦੀ ਰਿਪੋਰਟ ਦੇ ਵਿੱਚ ਜਿਹੜਾ ਖੁਲਾਸਾ ਹੋਇਆ ਕਿ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਦੇ ਵਿੱਚ ਇਹ ਇੱਕ ਬੜੀ ਵੱਡੀ ਘੁਟਾਲੇਬਾਜ਼ੀ ਸਾਹਮਣੇ ਆਈ ਹੈ ਕਿ ਜੋ ਬੈਨੀਫੀਸ਼ੀਅਰੀ ਆਈਡੈਂਟੀਫਿਕੇਸ਼ਨ ਸਿਸਟਮ ਹੁੰਦਾ ਉਹਦੇ ਜ਼ਰੀਏ ਜੋ ਸਾਰਾ ਸਿਸਟਮ ਪਾਰਦਰਸ਼ੀ ਢੰਗ ਨਾਲ ਚੱਲਣਾ ਚਾਹੀਦਾ ਹੈ, ਤਾਂ ਇਹਦੇ ਚ 7.5 ਲੱਖ ਲਾਭਪਾਤਰੀ ਜਿਹੜੇ ਆ ਉਹ ਇੱਕੋ ਮੋਬਾਈਲ ਨੰਬਰ ਤੇ ਜੁੜੇ ਹੋਏ ਨੇ। ਹਿਸਾਬ ਲਾ ਲਓ। ਮਤਲਬ ਕਿ ਹੁਣ ਕਿਸੇ ਨੂੰ ਵੀ ਅੱਜ ਕੱਲ ਤੁਹਾਨੂੰ ਪਤਾ ਹੈ, ਕਿਸੇ ਨੂੰ ਵੀ ਉਹਨਾਂ ਨੇ ਵੈਰੀਫਾਈ ਕਰਨਾ ਹੁੰਦਾ ਤਾਂ OTP ਦਿੰਦੇ ਨੇ ਵੀ ਇਹ ਫੋਨ ਨੰਬਰ ਵਾਕਿਆ ਉਹਦਾ ਹੈ, ਜਾਂ ਤੁਹਾਨੂੰ ਪਤਾ ਆਧਾਰ ਵੀ ਜਿਹੜਾ ਲਿੰਕ ਹੁੰਦਾ ਟੈਲੀਫੋਨ ਨੰਬਰ ਨਾਲ ਜੀ, ਉਹਦੇ ਤੇ ਇੱਕ ਟੈਲੀਫੋਨ ਨੰਬਰ ਹੁੰਦਾ। ਆਧਾਰ ਵੀ ਅਪਡੇਟ ਕਰਵਾਉਣਾ ਤਾਂ OTP ਆਏਗਾ ਤੁਹਾਡੇ ਕੋਲੇ, ਯਾਨੀ ਬਹੁਤ ਪੰਗਾ ਹੈ। ਤਾਂ ਇਹਦੇ ਵਿੱਚ ਜੋ ਹੈਗਾ ਜਿਹਦਾ ਆਪਾਂ ਜ਼ਿਕਰ ਕੀਤਾ ਹੈ BIS ਡਾਟਾਬੇਸ ਦਾ, ਇਹਦੇ ਚ 99,999 ਫਿਰ 99,999 ਹਿਸਾਬ ਲਾ ਲਓ ਜੀ, ਇੱਕੋ ਹੀ ਨੰਬਰ ਆ। ਉਹਦੇ ਨਾਲ ਹੀ 7,49,820 ਲਾਭਪਾਤਰੀ ਜੁੜੇ ਹੋਏ ਆ। ਇਸ ਤੋਂ ਇਲਾਵਾ 1,39,000 ਲਾਭਪਾਤਰੀ ਜਿਹੜੇ ਆ ਉਹ 88,888 ਨਾਲ ਜੁੜੇ ਆ। 96,000 ਲੋਕ ਇੱਕੋ ਨੰਬਰ ਆ, ਮਤਲਬ ਕਿ 9 ਤੇ ਗਾਂ 9 ਹੀ 0 ਆ। ਕਮਾਲ ਦੇ ਨੰਬਰ ਆ। ਐਡਾ VIP ਨੰਬਰ ਕਿਸੇ ਕੋਲ ਹੋਊਗਾ ਜੀ? ਸੋਚ ਕੇ ਦੇਖੋ ਕਿ ਇੱਕੋ 9 ਇੰਡੀਆ ਵਿੱਚ ਚੱਲਦਾ, ਪਿੱਛੇ 0,0,0,0,0,0,0 ਹੀ ਮੁੱਕ ਜਾਣੀਆਂ ਨੇ ਐਵੇਂ। ਤੇ ਇਹਦੇ ਵਿੱਚ ਵੀ ਵੇਖੋ ਘੁਟਾਲੇਬਾਜ਼ੀ ਹੋਈ ਆ। ਤਾਂ ਕਈ ਹੋਰ ਵੀ ਗੜਬੜੀਆਂ ਨੇ, ਮਸਲਨ ਜਿਵੇਂ ਤਕਰੀਬਨ ਕੋਈ 50,000 ਘਰਾਂ ਦਾ ਜਾਂ ਪਰਿਵਾਰਾਂ ਦਾ ਆਕਾਰ ਆ ਨਾ ਜਿਹੜਾ, ਉਹ 11 ਜੀਆਂ ਤੋਂ 201 ਤੱਕ ਆ। ਠੀਕ ਹੈ। ਤੁਸੀਂ ਸੋਚ ਸਕਦੇ ਹੋ ਕਿਸੇ ਟੱਬਰ ਦੇ ਵਿੱਚ ਵੀ 45,000 ਟੱਬਰ ਐਸੇ ਆ ਜਿੱਥੇ 11 ਤੋਂ ਲੈ ਕੇ 200 ਬੰਦਾ ਰਹਿੰਦਾ ਹੋਵੇ। ਤੇ ਪਤਾ ਨਹੀਂ ਕੀ ਕਰੀਗਾ ਕੀ ਨਹੀਂ ਕਰੇਗਾ, ਬੇੜਾ ਗਰਕ ਹੋ ਗਿਆ ਸਾਰਾ ਸਿਸਟਮ ਹੀ ਜਿਹੜਾ ਨਾ ਉਹ ਤੇ ਗੜਬੜੀ ਦਾ ਸ਼ਿਕਾਰ ਹੋ ਗਿਆ। ਤੇ ਖੈਰ ਇਹ ਹੁਣ ਮਾਮਲਾ ਜਿਹੜਾ ਕੈਗ ਨੇ ਰੱਖਿਆ, ਕੈਗ ਦੀਆਂ ਰਿਪੋਰਟਾਂ ਤੇ ਬੜਾ ਹਾਂ ਹੱਲਾ ਕਰਦੇ ਰਹੇ ਨੇ ਭਾਰਤੀ ਜਨਤਾ ਪਾਰਟੀ ਵਾਲੇ। ਹੁਣ ਦੇਣ ਜਰਾ ਜਵਾਬ ਦੇਣ ਨਾ। ਅੱਜ ਨਰਿੰਦਰ ਮੋਦੀ ਜੀ ਜਵਾਬ ਦੇ ਰਹੇ ਸਨ ਬੇਭਰੋਸਗੀ ਮਤੇ ਤੇ, ਹੋਰ ਹੀ ਬੋਲੀ ਜਾਂਦੇ ਆ ਦੂਜੇ ਮੁੱਦਿਆਂ ਤੇ। ਇਹਨੂੰ ਜਿਹੜੀ ਕੰਮ ਦੀ ਗੱਲ ਹੈ ਉਹ ਤੁਸੀਂ ਕਰੋ, ਮਨੀਪੁਰ ਤੇ ਬੋਲੋ, ਨੋ ਹਿੰਸਾ ਤੇ ਬੋਲੋ,
ਜਿਹੜੀ ਗੱਲ ਕਰਨ ਵਾਲੀ ਹੈ ਹੋਰ ਹੀ ਮਹਿੰਗਾਈ ਤੇ ਬੋਲੋ, 200 ਰੁਪਏ ਟਮਾਟਰ, 300 ਰੁਪਏ ਅਦਰਕ। ਜੀ ਤੇ ਜੀ ਗੱਲ ਇਹ ਹੈ ਕਿ ਖੈਰ ਸਾਡੇ ਇੱਥੇ ਲੋਕ ਵੀ ਨਹੀਂ ਇੰਨੇ ਇਹਨਾਂ ਗੱਲਾਂ ਨੂੰ ਸੁਣ ਕੇ ਰਾਜੀ ਹੈਗੇ ਤੇ ਕੰਮ ਇਦਾਂ ਹੀ ਚੱਲੀ ਜਾਂਦਾ ਹੈ। ਪਰ ਇਸ ਖਬਰ ਨੇ ਵਾਕਿਆ ਬੜੀਆਂ ਸੁਰਖੀਆਂ ਬਟੋਰੀਆਂ ਕਿ ਭਾਈ ਦੇਖ ਲਓ ਇੱਥੇ ਸਿਸਟਮ ਕਿਸ ਤਰ੍ਹਾਂ ਚੱਲਦਾ ਹੈਗਾ। ਜੀ ਜੀ ਚੰਨੀ ਸਾਹਿਬ ਨੂੰ ਹਾਈ ਕੋਰਟ ਤੋਂ ਰਾਹਤ ਮਿਲੀ ਹੈ, ਚਰਨਜੀਤ ਚੰਨੀ ਨੂੰ ਕਿਹੜੇ ਮਾਮਲੇ ਦੇ ਵਿੱਚ ਮਿਲੀ ਹੈ ਮਿੰਟੂ ਜੀ? ਹਾਂਜੀ, ਚੰਨੀ ਸਾਹਿਬ ਨੂੰ ਜਿਹੜੀ ਰਾਹਤ ਮਿਲੀ ਹੈ, ਚਲੋ ਇੱਕ ਵਾਰੀ ਰਾਹਤ ਤਾਂ ਸ਼ਬਦ ਤਾਂ ਉਹਨਾਂ ਨੂੰ ਸੁਣਨ ਨੂੰ ਮਿਲਿਆ ਨਾ, ਹਾਂਜੀ ਕਿਉਂਕਿ ਕਈ ਵਾਰ ਬੰਦੇ ਦੇ ਕੰਨ ਤਰਸ ਜਾਂਦੇ ਆ, ਕੋਈ ਚੱਜ ਦੀ ਖਬਰ ਹੀ ਨਹੀਂ ਆਉਂਦੀ। ਜਦੋਂ ਮਾੜਾ ਟਾਈਮ ਚੱਲਦਾ ਹੈ ਨਾ, ਇੱਕ ਤੋਂ ਬਾਅਦ ਇੱਕ ਨੁਕਸਾਨ, ਇੱਕ ਤੋਂ ਬਾਅਦ ਇੱਕ ਬੁਰੀ ਖਬਰ, ਬੰਦੇ ਨੂੰ ਏਦਾਂ ਲੱਗਦਾ ਕਿ ਮੈਂ ਤੇ ਜੰਮਿਆ ਹੀ ਬੁਰੀਆਂ ਖਬਰਾਂ ਸੁਣਨ ਵਾਸਤੇ ਆ। ਤਾਂ ਚੰਨੀ ਜੀ ਦਾ ਹਾਲ ਵੀ ਤੁਹਾਨੂੰ ਪਤਾ ਹੈ, ਜੇ ਆਪਾਂ ਮਾਰਚ 22 ਤੋਂ ਲੱਗ ਜਾਈਏ ਤਾਂ ਬਾਈ ਜੀ ਹੁਣ ਤੱਕ ਕੰਮ ਖਰਾਬ ਹੀ ਆ। ਪਰ ਐਤਕੀ ਰਾਹਤ ਇਹਨਾਂ ਨੂੰ ਮਿਲੀ ਆ ਕਿ ਜੋ ਇਲੈਕਸ਼ਨ ਦੇ ਵਿੱਚ ਮਾਡਲ ਕੋਡ ਆਫ ਕੰਡਕਟ ਲਾਗੂ ਹੁੰਦਾ, ਉਹਦੇ ਉਲੰਘਣ ਦਾ ਇੱਕ ਮਾਮਲਾ ਸੀਗਾ ਕਿ ਰੋਕ ਦੇ ਬਾਵਜੂਦ ਇਹਨਾਂ ਨੇ ਪ੍ਰਚਾਰ ਕੀਤਾ ਸੀਗਾ ਤੇ ਮਾਨਸਾ ਕੋਰਟ ਨੂੰ ਹੁਣ ਸੁਣਵਾਈ ਜਿਹੜੀ ਹੈ ਉਹ ਸਸਪੈਂਡ ਕਰਨ ਦੇ ਹੁਕਮ ਦਿੱਤੇ ਗਏ ਨੇ। ਮਤਲਬ ਇਹ ਸਾਫ਼ ਹੈ, ਸਪਸ਼ਟ ਹੈ ਕਿ 12 ਜਨਵਰੀ ਨੂੰ ਮਾਨਸਾ ਅਦਾਲਤ ਨੇ ਚੰਨੀ ਹੋਰਾਂ ਨੂੰ ਸਮਨ ਕੀਤਾ ਸੀਗਾ। ਇਹਨਾਂ ਤੇ ਦੋਸ਼ ਹੈ ਕਿ ਕਾਂਗਰਸੀ ਉਮੀਦਵਾਰ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਜਦੋਂ ਇਲੈਕਸ਼ਨ ਲੜ ਰਿਹਾ ਸੀਗਾ ਤਾਂ ਜੋ ਪ੍ਰਚਾਰ ਦਾ ਸਮਾਂ ਸੀਗਾ ਤਾਂ ਉਸ ਤੋਂ ਬਾਅਦ ਵੀ ਇਹਨਾਂ ਨੇ ਜਾ ਕੇ ਉਲੰਘਣ ਕਰਕੇ ਤੇ ਇਹ ਮਾਮਲਾ ਜਿਹੜਾ ਬਈ ਇਦਾਂ ਗੜਬੜ ਕੀਤਾ। ਤਾਂ ਇਹ ਹਾਈ ਕੋਰਟ ਗਏ ਸਨ ਕਿ ਸੁਣਵਾਈ ਰੋਕ ਦਿੱਤੀ ਜਾਵੇ। ਤਾਂ ਬਹਰਹਾਲ ਰਾਹਤ ਮਿਲੀ ਹੈ ਚੰਨੀ ਸਾਹਿਬ ਨੂੰ। ਜਿਵੇਂ ਮੈਂ ਕਿਹਾ ਕਿ ਐਂਡ ਦੇ ਵਿੱਚ ਇੱਕ ਚੰਗੀ ਖਬਰ ਵੀ ਚੰਨੀ ਜੀ ਨੂੰ ਸੁਣਾਈ ਦਿੱਤੀ ਹੈ। ਜੀ ਖਤਰੇ ਦੇ ਵਿੱਚ ਸਰਪੰਚੀ ਬੀਬੀਆਂ ਦੀ ਮਿੰਟੂ ਜੀ? ਹਾਂਜੀ ਹਾਂਜੀ, ਸਰਪੰਚੀ ਖਤਰੇ 'ਚ ਹੋ ਗਈ ਹੈ। ਖਤਰੇ ਦਾ ਘੁੱਗੂ ਇਸ ਕਰਕੇ ਬੋਲ ਪਿਆ ਹੈ ਕਿਉਂਕਿ ਆਂਗਣਵਾੜੀ, ਤੁਹਾਨੂੰ ਪਤਾ ਹੀ ਹੈ ਨਾ, ਆਂਗਣਵਾੜੀ ਵਰਕਰ ਜਿਹੜੇ ਨੇ ਉਹਨਾਂ ਦਾ ਸੰਘਰਸ਼ ਬਹੁਤ ਲੰਬੇ ਸਮੇਂ ਤੋਂ ਚੱਲਦਾ ਆ। ਇਹਨਾਂ ਦੇ ਇੱਕ ਆਗੂ ਹੈ ਬੀਬੀ ਹਰਗੋਬਿੰਦ ਕੌਰ ਤੁਹਾਡੇ ਮੁਕਤਸਰ ਤੋਂ, ਉਹ ਬਣਾ ਦਿੱਤੇ ਅਕਾਲੀ ਦਲ ਦੇ ਪ੍ਰਧਾਨ। ਹਾਂਜੀ। ਅੱਛਾ, ਉਧਰੋਂ ਅਕਾਲੀ ਦਲ ਦੀਆਂ ਬੀਬੀਆਂ ਵੀ ਰੁੱਸ ਗਈਆਂ ਜੀ ਤੇ ਉਧਰੋਂ ਆਮ ਆਦਮੀ ਪਾਰਟੀ ਦੀ ਜਿਹੜੀ ਮੁਕਤਸਰ ਤੋਂ ਹੀ ਕਹਿ ਲੋ ਜਾਂ ਮਲੋਟ ਤੋਂ ਬੀਬੀ ਹੈ ਮੰਤਰੀ, ਉਹ ਵੀ ਰੁੱਸ ਗਈ, ਖਫਾ ਹੋ ਗਈ। ਉਹਦੇ ਕੋਲ ਆ ਤੁਹਾਨੂੰ ਪਤਾ ਹੀ ਸਮਾਜਿਕ ਨਿਆਂ ਤੇ ਇਸਤਰੀਆ ਮਹਿਕਮਾ ਸਾਰਾ ਉਹਨਾਂ ਦੇ ਕੋਲ ਹੀ ਆ। ਤਾਂ ਉਹਨਾਂ ਨੇ ਸਮਾਜਿਕ ਸੁਰੱਖਿਆ ਵਾਲਾ ਡਿਪਾਰਟਮੈਂਟ ਜਿਹਨੂੰ ਆਪਾਂ ਕਹਿ ਦਿੰਦੇ ਆ, ਤਾਂ ਉਹਨਾਂ ਨੇ ਇਹਨਾਂ ਨੂੰ ਨੋਟਿਸ ਘਲਾ ਦਿੱਤਾ ਕਿ ਬਾਈ ਤੁਸੀਂ ਕਿਸ ਤਰ੍ਹਾਂ ਪਾਰਟੀ ਜੁਆਇਨ ਕਰ ਸਕਦੇ ਹੋ, ਤੁਸੀਂ ਤੇ ਸਰਕਾਰੀ ਲਾਭ ਲੈਂਦੇ ਹੋ। ਉਹਨਾਂ ਨੇ ਨੋਟਿਸ ਦਾ ਕੋਈ ਜਵਾਬ ਦੇ ਮਾਰਿਆ। ਉਹ ਕਹਿੰਦੇ ਜੀ ਸਾਡੇ ਤੇ ਸਰਵਿਸ ਰੂਲ ਲਾਗੂ ਹੀ ਨਹੀਂ ਹੁੰਦੇ ਕਿਉਂਕਿ ਅਸੀਂ ਤਾਂ ਵਲੰਟੀਅਰ ਆ, ਜਾਂ ਤੇ ਸਾਨੂੰ ਪੱਕੇ ਕਰ ਦਿਓ ਜੀ। ਹੁਣ ਬੀਬੀ ਹਰਗੋਬਿੰਦ ਕੌਰ ਦਾ ਵੀ ਬੜਾ ਤਜਰਬਾ ਹੈ ਨਾ, ਤੁਹਾਨੂੰ ਪਤਾ ਹੀ ਆ। ਖੈਰ ਉਸ ਤੋਂ ਬਾਅਦ ਇਹਨਾਂ ਨੇ ਵੇਖਿਆ, ਇਹ ਕਹਿੰਦੇ ਵੀ ਆਂਗਣਵਾੜੀ ਵਰਕਰ ਬੀਬੀਆਂ ਤੇ ਸਰਪੰਚ ਨੇ ਵੀ ਬਣੀਆਂ ਹੋਈਆਂ ਨੇ ਨਾਲ ਨਾਲ, ਤੇ ਨਾਲ ਨਾਲ ਆਂਗਣਵਾੜੀ ਵਰਕਰ ਵੀ, ਨਾਲ ਨਾਲ ਸਰਪੰਚੀ ਵੀ, ਇਹ ਕੀ ਚੱਲ ਰਿਹਾ ਹੈ। ਤਾਂ ਹੁਣ ਸਰਕਾਰ ਇਸਦੇ ਤੇ ਵੀ ਖਫਾ ਹੋ ਗਈ। ਬਹੁਤੀਆਂ ਜਿਹੜੀਆਂ ਆਂਗਣਵਾੜੀ ਵਰਕਰ ਬੀਬੀਆਂ ਹੋਣਗੀਆਂ ਉਹ ਰਵਾਇਤੀ ਪਾਰਟੀਆਂ ਦੀਆਂ ਹੋਣਗੀਆਂ ਨਾ, ਗੱਲ ਨੂੰ ਸਮਝੋ ਜੀ। ਤਾਂ ਹੁਣ ਇਹਨਾਂ ਨੇ ਕਿਹਾ ਕਿ ਬਈ ਅਸੀਂ ਤੇ ਸਰਪੰਚੀ ਵੀ ਨਹੀਂ ਕਰਨ ਦੇਣੀ ਤੁਹਾਨੂੰ। ਤਾਂ ਇਸ ਕਰਕੇ 155 ਸਰਪੰਚਣੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ। ਤੇ ਇਹਦੇ ਤੇ ਫਿਰ ਬੀਬੀ ਹਰਗੋਬਿੰਦ ਕੌਰ ਬੋਲ ਪਏ। ਉਹ ਕਹਿੰਦੇ ਕਿ ਸਰਪੰਚ ਸੇਵਾ ਦਾ ਕੰਮ ਹੈ, ਇਹ ਕੋਈ ਰਾਜੀ ਥਾਣੇਦਾਰੀ ਦੇ ਦਿੱਤੀ ਹੈ ਤੁਸੀਂ, ਹੱਦ ਹੋ ਗਈ ਹੈ। ਤਨਖਾਹ ਕੋਈ ਮਾਣ ਭੱਤਾ ਤਾਂ ਮਿਲਦਾ ਹੀ ਨਹੀਂ, ਇਹ ਤਾਂ ਸੇਵਾ। ਮਤਲਬ ਕਿ ਉਹਨਾਂ ਨੇ ਇੱਥੋਂ ਵੀ ਕਹਿ ਦਿੱਤਾ ਕਿ ਇਹ ਵੀ ਤੇ ਵਲੰਟੀਅਰ ਹੀ ਆ ਕੰਮ, ਇੱਕ ਵਲੰਟੀਅਰ ਨਹੀਂ ਕੰਮ ਕਰਨਾ, ਕੋਈ ਚੱਕਰ ਨਹੀਂ ਹੈ। ਤੇ ਇਧਰ ਬੀਬੀ ਬਲਜੀਤ ਕੌਰ ਹੈ ਜਿਹੜੀ, ਜਿਨ੍ਹਾਂ ਨੂੰ ਡਾਕਟਰ ਬਲਜੀਤ ਕੌਰ ਵੀ ਕਹਿੰਦੇ ਆ, ਜਿਹੜੇ 3-4 ਵਾਰੀ ਮਲੋਟ ਤੋਂ ਮੁਕਤਸਰ ਰੋਡ ਦਾ ਉਦਘਾਟਨ ਕਰ ਚੁੱਕੇ ਆ। ਤੇ ਗੱਲ ਇਹ ਆ ਕਿ ਇਹਨਾਂ ਨੇ ਕਹਿ ਦਿੱਤਾ ਕਿ ਇੱਕ ਅਹੁਦਾ ਹੀ ਰੱਖ ਸਕਣਗੇ ਆਂਗਣਵਾੜੀ ਵਰਕਰ, ਅਤੇ ਅਸਤੀਫਾ ਦੇਣਾ ਹੀ ਪਵੇਗਾ, ਜਾਂ ਤਾਂ ਉਹ ਤੇ ਜਾਂ ਉਹ। ਖੈਰ ਮੈਨੂੰ ਤਾਂ ਲੱਗਦਾ ਸਾਰੀਆਂ ਇਕੱਠੀਆਂ ਹੋ ਕੇ ਅਸਤੀਫਾ ਹੀ ਦੇ ਦੇਣ। ਕਿਉਂ? ਕਿਉਂਕਿ ਸਰਪੰਚੀ ਤਾਂ ਦਸੰਬਰ-ਨਵੰਬਰ 'ਚ ਪੂਰੀ ਹੋ ਜਾਣੀ ਹੈ ਜੀ। ਸੋਚ ਕੇ ਦੇਖੋ ਨਾ, ਤੇ ਜਦੋਂ ਪੂਰੀ ਹੋ ਜਾਣੀ ਆ ਤਾਂ ਸਰਪੰਚਨੀਆਂ ਤਾਂ ਪਤਾ ਨਹੀਂ ਦੁਬਾਰਾ ਬਣੂਗੀਆਂ ਕਿ ਨਹੀਂ ਬਣੂਗੀਆਂ। ਆਂਗਣਵਾੜੀ ਵਰਕਰਾਂ ਤਾਂ ਹੈਗੀਆਂ ਹੀ ਆ ਨਾ। ਜੇ ਕੋਈ ਦਿੱਕਤ ਪਰੇਸ਼ਾਨੀ ਆਵੇ ਤੇ ਮੈਨੂੰ ਤਾਂ ਲੱਗਦਾ ਕਿ ਇਹ ਅਹੁਦਾ ਛੱਡਣ 'ਚ ਹੀ ਫਾਇਦਾ। ਤੇ ਕਿਉਂਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਬਈ ਐਤਕੀ ਸਰਪੰਚ ਬਿਰਲਾ ਟਾਵਾ ਜਿੱਤਣ ਦੇਣਾ, ਇਹਨਾਂ ਦੇ ਜਿਹੜੇ ਬੰਦੇ ਰਹਿ ਗਏ ਆ ਉਹਨਾਂ ਨੇ ਹੁਣ ਸਰਪੰਚੀਆਂ ਨੂੰ ਪੈਣਾ ਜੇ ਟੁੱਟ ਕੇ। ਜੀ
ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਤੇ ਗੱਲ ਕਰੀਏ। ਜਲੰਧਰ ਦੇ ਵਿੱਚ ਸਕੂਲ ਦੇ ਅੰਦਰ ਹਥਿਆਰਾਂ ਸਮੇਤ ਹੱਲਾ ਕੀਤਾ ਜੀ ਕਿਸੇ ਨੇ। ਦੇਖੋ ਗੱਲ ਹੀ ਇੱਥੇ ਤਾਂ ਨਾ ਪਰਾਂ ਦੀ ਹੋਈ ਪਈ ਆ ਜੀ। ਮਾਸਟਰ ਤਰਲੋਚਨ ਸਿੰਘ ਨੂੰ ਮਾਰ ਦਿੱਤਾ। ਇੱਕ ਮੁਸ਼ਟੰਡੇ ਨੇ ਜੀ ਮਾਸਟਰ ਤਰਲੋਚਨ ਸਿੰਘ ਨੂੰ ਜਾਣਦੇ? ਜੀ ਜੀ ਤੁਸੀਂ ਸੁਣਿਆ ਹੋਣਾ, ਜੇ ਨਹੀਂ ਤੇ ਮੈਂ ਦੱਸ ਦਿੰਦਾ। ਹਾਂਜੀ ਹਾਂਜੀ। ਬੱਬੂ ਮਾਨ ਦੀਆਂ ਫਿਲਮਾਂ ਉਹਨਾਂ ਨੇ ਲਿਖੀਆਂ ਸੀਗੀਆਂ, ਏਕਮ ਤੇ ਹਸ਼ਰ। ਬਹੁਤ ਵਧੀਆ ਪਲੇਅ ਰਾਈਟਰ ਸੀਗੇ ਜੀ, ਬਹੁਤ ਵਧੀਆ ਮਤਲਬ ਕਿ ਲੋਕ ਪੱਖੀ ਸ਼ਖਸੀਅਤ ਸੀਗੇ। ਠੀਕ ਹੈ। ਉਹਨਾਂ ਨੂੰ ਲੈ ਕੇ ਬਹਿ ਕੇ ਸਮਰਾਲੇ ਤੋਂ ਸਨ। ਕੁਝ ਲੋਕ ਬੱਬੂ ਮਾਨ ਦਾ ਉਸਤਾਦ ਕਹਿੰਦੇ ਆ, ਪਰ ਉਹਨੂੰ ਫਿਲਮੀ ਉਸਤਾਦ ਕਹਿ ਸਕਦੇ ਆ ਆਪਾਂ, ਗਾਇਕੀ ਚ ਉਸਤਾਦ। ਤੇ ਖੈਰ ਕੁਝ ਲੋਕ ਲਿਖ ਰਹੇ ਨੇ, ਮੈਂ ਤੁਹਾਨੂੰ ਕਲੀਅਰ ਕਰ ਦਿੱਤਾ। ਤੇ ਖੈਰ ਅੱਛਾ, ਉੱਥੇ ਇੱਕ ਮੁਸ਼ਟੰਡਾ ਥਾਰ ਲੈ ਕੇ ਨਿਕਲਿਆ, ਨਾਬਾਲਗ ਜੀ, ਕੋਈ ਲਾਇਸੈਂਸ ਨਹੀਂ, ਕੁਝ ਨਹੀਂ, ਪਰ ਐਡਾ ਵੱਡਾ ਐਡਾ ਵਧੀਆ ਇਨਸਾਨ ਮਾਰ ਕੇ ਰੱਖ ਲਿਆ। ਹੁਣ ਇਹ ਵੀ ਜਿਹੜੇ ਵੀਡੀਓ ਚ ਨਜ਼ਰ ਆ ਰਹੇ ਨੇ, ਇਹ ਮਤਲਬ ਕਿ ਜਿੱਦਾਂ ਕੁਲਫੀ ਚ ਕਾਨੇ ਕੱਢੇ ਹੁੰਦੇ, ਇਹੋ ਜਿਹੀਆਂ ਲੱਤਾਂ ਨੇ ਇਹਨਾਂ ਦੀਆਂ। ਜੀ ਜੀ। ਤੇ ਮਾਰੋ ਮਾਰ ਕਰਦੇ ਜਿਵੇਂ ਪਤਾ ਨਹੀਂ ਕਿਹੜੇ ਚੰਬਲ ਦੇ ਡਾਕੂ ਆ ਗਏ ਨੇ। ਉੱਥੇ ਕਿਸੇ ਨੇ ਕੈਮਰੇ ਨਾਲ ਵੀਡੀਓ ਬਣਾਈ ਆ, ਤੇ ਇਹ ਉੱਥੇ ਜਿਵੇਂ ਸੱਪ ਫੰਕਾਰੇ ਮਾਰਦਾ, ਇਸ ਤਰ੍ਹਾਂ ਬੜੇ ਜਲੰਧਰ ਦਾ ਮਾਮਲਾ ਹੈ। ਹਥਿਆਰਾਂ ਸਮੇਤ ਕੋਈ ਉੱਥੇ ਹੋਣਾ, ਕੋਈ ਪਤਾ ਨਹੀਂ ਸਾਨੂੰ ਤੇ ਕੀ ਚੱਲਣ ਡਿਆ। ਤੇ ਗੱਲ ਇਹ ਆ ਕਿ ਜਲੰਧਰ ਦੇ ਵਿੱਚ ਇੱਕ ਪਾਸੇ ਤੇ ਕਹਿੰਦੇ ਸੀ ਕਿ ਸ਼ਾਂਤਮਈ ਤਰੀਕੇ ਨਾਲ ਬੰਦ ਹੈ ਜੀ, ਸਭ ਕੁਝ ਠੀਕ ਠਾਕ ਹੈ, ਪਰ ਵਿੱਚ ਇਹ ਵੀ ਹੋ ਗਿਆ ਕਿ ਸਕੂਨ ਲੱਗੇ ਚ ਹਿਸਾਬ ਲਾ ਲਓ ਕਿ ਤੇਜ਼ ਧਾਰ ਹਥਿਆਰ ਲੈ ਕੇ ਉਹ ਉੱਥੇ ਵੜ ਗਏ ਨੇ। ਅਵਤਾਰ ਨਗਰ ਦਾ ਮਾਮਲਾ। ਅੱਛਾ, ਸ਼ਹਿਰ ਦੇ ਵਿੱਚ ਹੋਰ ਇੱਕ ਸਕੂਲ ਦੇ ਵਿੱਚ ਇੱਕ ਪ੍ਰਿੰਸੀਪਲ ਵੀ ਵੱਢ ਦਿੱਤਾ ਗਿਆ। ਇਹ ਕਮਾਲ ਦੀ ਗੱਲ ਹੈ। ਇਹ ਤੇ ਹੁਣ ਪਤਾ ਲਾਉਣਾ ਚਾਹੀਦਾ ਕਿ ਕੌਣ ਹੈ। ਛੋਟੀ ਜਿਹੀ ਉਮਰ ਦੇ ਨਹੀਂ ਸਕੂਲ ਜਾਂ ਕਾਲਜ ਗੋਇੰਗ ਹੋਣਗੇ, ਕੋਈ ਵੱਡੀ ਉਮਰ ਦੇ ਨਹੀਂ ਹੈਗੇ। ਇਹ ਕੌਣ ਹੈ? ਇਹ ਅੱਛਾ, ਉੱਥੇ ਧਮਕੀਆਂ ਵੀ ਦੇ ਕੇ ਗਏ ਨੇ, ਸਕੂਲ ਬੰਦ ਕਰੋ ਜੀ। ਲਓ, ਇਹ ਕਿਹੜੇ ਆ ਗਏ ਨੇ ਐਸੇ ਬਈ ਸਮਾਜ ਦੇ ਰਾਖੇ, ਜਿਹੜੇ ਸਕੂਲ ਬੰਦ ਕਰਵਾਉਣ ਦੀ ਤੁਰ ਤੇ ਬਸ ਤੁਸੀਂ ਤੇ ਕਰਤਾ ਸਮਾਜ ਦਾ ਕਲਿਆਣ ਜੀ। ਕੋਈ ਸੰਘਰਸ਼ਕਾਰੀ ਐਂਬੂਲੈਂਸ ਨੂੰ ਵੀ ਰੋਕਦਾ, ਬੱਚਿਆਂ ਨੂੰ ਵੀ ਰੋਕਦਾ ਪੜ੍ਹਨ। ਬਿਲਕੁਲ। ਇਹ ਤਾਂ ਹੀ ਕਿ ਤੁਹਾਡੀ ਬੰਦ ਦੀ ਕਾਲ ਨੂੰ ਕੋਈ ਰਿਸਪੌਂਡ ਨਹੀਂ ਕਰਦਾ। ਫਿਰ ਗੱਲ ਇਹ ਆ ਕਿ ਤੁਸੀਂ ਕਿਉਂ ਅੱਛਾ ਕਾਰੋਬਾਰੀਆਂ ਨਾਲ ਵੀ ਲੜਾਈਆਂ ਜੀ ਜੀ। ਕਾਲ ਦਾ ਮਤਲਬ ਤੁਸੀਂ ਕਾਲ ਕਰੋ, ਲੋਕ ਸਮਰਥਨ ਕਰਦੇ ਆ, ਤਦ ਵੀ ਠੀਕ ਹੈ, ਨਹੀਂ ਤਾਂ ਤਦ ਵੀ ਠੀਕ ਹੈ ਭਾਈ। ਤੇ ਕਿਸਾਨ ਵੀ ਇਸ ਤਰ੍ਹਾਂ ਕਰਦੇ ਆ, ਇਹ ਨਹੀਂ ਕਰਦੇ ਤੇ ਦੱਸੋ, ਤੁਸੀਂ ਇੱਥੋਂ ਹੀ ਗਏ ਜੇ। ਇਹ ਵੀ ਜ਼ਬਰਦਸਤੀ ਫਿਰ ਕੱਢ ਦਿੰਦੇ ਨੇ ਡੰਡਾ। ਤੇ ਗੱਲ ਇਹ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਵਕੀਲ ਹੈ ਤਾਂ ਵਕੀਲ ਅੰਮ੍ਰਿਤਸਰ ਉਹਨਾਂ ਨੇ ਕੀ ਕੀਤਾ ਸੀਗਾ ਆ ਪਿੱਛੇ ਜੀ। ਤਾਂ ਇਹ ਤਾਂ ਮਤਲਬ ਕਿ ਏਦਾਂ ਹੀ ਲੱਗਦਾ ਕਿ ਜਿੱਦਾਂ ਬਈ ਭੀੜ ਦਾ ਵੀ ਨਾਲ ਇੱਕ ਕਾਨੂੰਨ ਚੱਲਦਾ ਹੋਵੇ। ਇਹਨਾਂ ਚੀਜ਼ਾਂ ਦਾ, ਇਹਨਾਂ ਗਤੀਵਿਧੀਆਂ ਦਾ ਵਿਰੋਧ ਕਰਨਾ ਬਣਦਾ। ਜਿਹੜੀ ਇਹ ਵੀ ਸੰਘਰਸ਼ੀਲ ਧਿਰਾਂ ਹੈਗੀਆਂ ਨੇ, ਉਹਨਾਂ ਨੂੰ ਵੇਖਣਾ ਪਏਗਾ। ਇਸ ਤਰ੍ਹਾਂ ਮੁਸ਼ਟੰਡੇ ਟਾਈਪ ਜੇ ਸਕੂਲਾਂ ਕਾਲਜਾਂ ਚ ਵੜਨਗੇ, ਕੱਲ ਨੂੰ ਜਾ ਕੇ ਕਿਸੇ ਧੀ ਭੈਣ ਨੂੰ ਹੱਥ ਪਾ ਲਿਆ ਤੇ ਕਿੱਧਰ ਜਾਓਗੇ ਜੀ। ਕਿਸੇ ਮੁੰਡੇ ਨੂੰ ਸੱਟ ਫੇਟ, ਕਿਸੇ ਮਾਸਟਰਨੀ ਨੂੰ ਸੱਟ ਫੇਟ ਲਾ ਦਿੱਤੀ ਤਾਂ ਵੀਡੀਓ ਵਾਇਰਲ ਹੋਈ ਹੈ। ਤੇ ਇਹ ਹੁਣ ਜ਼ਰੂਰ ਕਾਰਵਾਈ ਇਹਦੇ ਤੇ ਹੋਣੀ ਚਾਹੀਦੀ ਹੈ। ਪ੍ਰਵੀਨ ਜੀ, ਬਹੁਤ ਗਲਤ ਹਰਕਤ ਹੈ। ਪਤਾ ਨਹੀਂ ਹੁਣ ਕੌਣ ਨੇ ਇਹ, ਪਰ ਹੋਇਆ ਕੱਲ ਹੈ, ਪਰ ਬਹੁਤ ਮਾੜੀ ਗੱਲ, ਦੁਖਦ ਗੱਲ ਹੈ। ਐਸਾ ਨਹੀਂ ਹੋਣਾ ਚਾਹੀਦਾ ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਪੰਜਾਬ ਦੇ ਕੌਮਾਂਤਰੀ ਕਬੱਡੀ ਖਿਡਾਰੀ ਦਾ ਜੀਵਨ ਮੈਦਾਨ ਦੇ ਵਿੱਚ ਖਤਮ ਹੋ ਗਿਆ ਜੀ। ਕੋਈ ਸੱਟ ਵੱਜ ਗਈ ਕਹਿੰਦੇ। ਹਾਂਜੀ, ਇਹ ਮੇਰੇ ਲੱਗਦਾ ਕਿ ਦੂਜਾ ਤੀਜਾ ਮਾਮਲਾ ਹੈ ਜੀ ਐਤਕੀ ਆ ਜਿਹੜਾ ਚੱਲਦਾ ਪਿਆ ਸਾਲ, ਜਿਹਦੇ ਚ ਕਬੱਡੀ ਖਿਡਾਰੀ ਜਿਹੜੇ ਨੇ ਉਹ ਸੱਟ ਲੱਗਣ ਕਰਕੇ ਗਰਾਊਂਡ ਚ ਵਿਚਾਰੇ ਫੌਤ ਹੋ ਗਏ। ਇਹਦਾ ਨਾਮ ਮਨੂ ਮਸਾਨਾ ਸੀਗਾ, ਬਹੁਤ ਅੱਛਾ ਪਲੇਅਰ ਸੀ। ਮਨਪ੍ਰੀਤ ਦਾ ਪੂਰਾ ਨਾਮ ਹੈ। ਤੇ ਇਹ ਵੀ ਗੁਰਦਾਸਪੁਰ ਦਾ, ਇਨਫੈਕਟ ਜਿਹੜਾ ਪਿੱਛੇ ਜੇ ਮਰਿਆ ਗਿਆਨੀ ਸੀਗਾ ਮੁੰਡਾ, ਬਹੁਤ ਤਗੜਾ ਸਰੀਰ ਤੇ ਜੁੱਸਾ ਉਹਦਾ ਦੇਖਣ ਵਾਲਾ ਸੀਗਾ, ਕਿ ਉਹ ਵੀ ਇੱਥੋਂ ਦਾ ਸੀ ਸ਼ਾਇਦ, ਗੁਰਦਾਸਪੁਰ ਏਰੀਆ ਦੇ। ਤੇ ਦੂਸਰਾ ਮਾਮਲਾ ਹੋ ਗਿਆ। ਤੇ ਇੱਕ ਤੇ ਚੱਲ ਰਿਹਾ ਸੀਗਾ ਟੂਰਨਾਮੈਂਟ, ਉੱਥੇ ਮੈਚ ਸੀ, ਮੈਚ ਦੇ ਦੌਰਾਨ ਸਿਰ ਤੇ ਕਿਤੇ ਸੱਟ ਲੱਗ ਗਈ, ਉੱਥੇ ਵਿਚਾਰਾ ਫੌਤ ਹੋ ਗਿਆ। ਸ਼ਤੀਰ ਵਰਗਾ ਗੱਭਰੂ ਜਿਹੜਾ ਉਹ ਨਾਲ ਦੀ ਨਾਲ ਮਰ ਗਿਆ। ਹੁਣ ਇਹ ਗੱਲ ਜਿਹੜੀ ਹੈ ਨਾ, ਉਹ ਥੋੜੀ ਵੇਖਣ ਵਾਲੀ ਹੈ। ਅਰਵਿੰਦ ਜੀ, ਮੈਂ ਤੁਹਾਨੂੰ ਦੱਸਾਂ ਕਿ ਕਬੱਡੀ ਵੈਸੇ ਤੇ ਸੱਟਾਂ ਦੀ ਖੇਡ ਹੈ ਜੀ। ਸੱਟ ਦੇ ਡਰ ਤੋਂ ਤੁਸੀਂ ਕਬੱਡੀ ਜਿਹੜੀ ਹੈ ਨਾ,
ਉਹ ਮਤਲਬ ਕਿ ਛੱਡ ਨਹੀਂ ਸਕਦੇ, ਸੱਟਾਂ ਨਾਲ ਹੀ ਚੱਲਣਗੇ ਕਿਉਂਕਿ ਭੇੜ ਹੈ ਨਾ। ਹੂੰ ਹੁਣ ਜਦੋਂ ਜਿਸਮਾਂ ਦਾ ਜ਼ੋਰ ਦਾ ਭੇੜ ਹੋਏਗਾ ਤਾਂ ਸੱਟਾਂ ਤਾਂ ਹੋਣਗੀਆਂ, ਕਿਉਂਕਿ ਇੱਥੇ ਹੁਣ ਤੁਸੀਂ ਬਾਡੀ ਨੂੰ ਪ੍ਰੋਟੈਕਟ ਨਹੀਂ ਕਰ ਸਕਦੇ। ਜਿੱਦਾਂ ਕ੍ਰਿਕਟ 'ਚ ਹੈ, ਹੂੰ ਕ੍ਰਿਕਟ 'ਚ ਮਤਲਬ ਕਿ ਲੈਗ ਪੈਡ ਵੀ ਹੁੰਦੇ ਆ, ਨਲਾਂ ਦੇ ਬਚਾਅ ਵਾਸਤੇ ਵੀ ਹੁੰਦਾ, ਨਲਾਂ ਦੀ ਸੱਟ ਤੋਂ ਵੀ ਬਚਾਅ ਵਾਸਤੇ ਆਰਮ ਗਾਰਡ ਹੁੰਦਾ ਹੈ, ਚੈਸਟ ਗਾਰਡ ਹੁੰਦਾ ਹੈ, ਦਸਤਾਨੇ ਹੁੰਦੇ ਨੇ। ਹੂੰ ਫਿਰ ਇਸ ਤੋਂ ਇਲਾਵਾ ਅੱਜ ਤਾਂ ਤੁਸੀਂ ਦੇਖੋਗੇ ਤੇ ਇਹੋ ਜਿਹੀਆਂ ਹੈਲਮਟਾਂ ਆਈਆਂ ਕਿ ਉਹ ਪਿੱਛੋਂ ਖੁੱਤੀ ਵੀ ਕਵਰ ਕਰ ਲੈਂਦੀਆਂ ਨੇ। ਹੂੰ ਤਾਂ ਇਹ ਜਾਨੀ ਪੂਰੀ ਦੀ ਪੂਰੀ ਬਾਡੀ ਪ੍ਰੋਟੈਕਟ ਹੋ ਜਾਂਦੀ ਹੈ। ਜੀ ਤੇ ਇੱਥੇ ਕਬੱਡੀ 'ਚ ਬਾਡੀ ਪ੍ਰੋਟੈਕਟ ਨਹੀਂ ਹੋ ਸਕਦੀ। ਜੀ ਜੀ ਸਭ ਤੋਂ ਖਤਰਾ ਜ਼ਿਆਦਾ ਰਹਿੰਦਾ ਸਿਰ ਦਾ। ਸਿਰ 'ਚ ਗੋਡਾ ਵੱਜ ਗਿਆ ਟਿਕਾਣੇ ਤੇ ਬੰਦਾ ਮਰ ਗਿਆ। ਹੂੰ ਸਿਰ ਕਈ ਵਾਰ ਪੁਰਾਣੇ ਸਮਿਆਂ 'ਚ ਵੀ ਅਸੀਂ ਸੁਣਿਆ ਕੈਂਚੀ ਵੱਜੀ ਜਾਂ ਤਾਂ ਰੀੜ ਦੀ ਹੱਡੀ ਟੁੱਟ ਜਾਂਦੀ ਹੈ, ਚਲਾਣੀ ਕੈਂਚੀ ਮਾਰੀ, ਜਾਂ ਗੋਡਾ ਟੁੱਟ ਗਿਆ, ਤੇ ਜਾਂ ਕਈਆਂ ਦਾ ਸਿਰ ਵੱਜਿਆ ਤੇ ਮਰ ਗਿਆ। ਜੀ ਇਹ ਹੈ ਕਿ ਕਬੱਡੀ ਵਾਲੇ ਡਰਦੇ ਇਹ ਤਾਂ ਨਹੀਂ ਹੈਗਾ ਵੀ ਕਬੱਡੀ ਛੱਡ ਦੇਣਗੇ ਲੋਕ, ਪਰ ਇਹਦੇ ਵਿੱਚ ਇਹ ਇੱਕ ਬੜੀ ਸਾਡੇ ਵਾਸਤੇ ਕਹਿ ਲਓ ਕਿ ਦੁਖਦ ਗੱਲ ਹੈ ਕਿ ਸਾਡੇ ਬੱਚੇ ਜਿਹੜੇ ਆ ਉਹ ਮਰ ਰਹੇ ਨੇ। ਪਰ ਰੌਲਾ ਇਹ ਹੈ ਕਿ ਕਬੱਡੀ ਦੇ ਵਿੱਚ ਬਾਡੀ ਨੂੰ ਪ੍ਰੋਟੈਕਸ਼ਨ ਬਹੁਤੀ ਨਹੀਂ ਦਿੱਤੀ ਜਾ ਸਕਦੀ। ਜਾਂ ਤਾਂ ਇਹ ਹੈ ਕਿ ਫਿਰ ਕੁਛ ਹੱਲ ਲੱਭਣਾ ਚਾਹੀਦਾ। ਕਿਸ ਤਰ੍ਹਾਂ ਦਾ ਹੋ ਸਕਦਾ ਮੈਨੂੰ ਪਤਾ ਨਹੀਂ, ਇਹ ਤਾਂ ਕੋਈ ਮਾਹਰ ਦੱਸ ਸਕਦਾ ਕਿ ਕਿਸ ਤਰ੍ਹਾਂ ਹੈਡ ਇੰਜਰੀ ਜਿਹੜੀ ਹੈ ਉਹਦੇ ਤੋਂ ਬਚਾਅ ਰੱਖਿਆ ਜਾ ਸਕਦਾ ਹੋਵੇ। ਕਿਉਂਕਿ ਲੰਗੋਟਾ ਲਗਾਤਾ ਤੇ ਚਲੋ ਪੈ ਜਾਂਦਾ, ਨਲਾ ਤਾਂ ਥੋੜਾ ਬਚਾਅ ਹੋ ਜਾਂਦਾ, ਬਾਕੀ ਤਾਂ ਬਾਡੀ ਜਿਹੜੀ ਨੰਗੀ ਹੁੰਦੀ। ਘੱਟੋ ਘੱਟ ਸਿਰ ਹੈ ਨਾ ਜਿਹੜਾ, ਇਹਨੂੰ ਬਚਾਉਣ ਲਈ ਤਾਂ ਕੁਛ ਨਾ ਕੁਛ ਕਾਢ ਕੱਢਣੀ ਚਾਹੀਦੀ। ਜੀ ਪਰ ਇਹ ਹੈ ਕਿ ਕਬੱਡੀ 'ਚ ਜੇ ਸਿਰ ਜ਼ਿਆਦਾ ਕਿਸੇ ਚੀਜ਼ ਨਾਲ, ਤਾਂ ਫਿਰ ਕਬੱਡੀ ਖੁੱਲ ਕੇ ਨਹੀਂ ਖੇਡ ਸਕਦਾ ਕਿਉਂਕਿ ਧੌਲ ਧੱਪਾ ਵੀ ਚੱਲਦਾ ਨਾ। ਹੂੰ ਤੇ ਜਾਂਦਿਆਂ ਦੀ ਗੱਲ ਕਰੀਏ ਮਿੰਟੂ ਜੀ ਮਣੀਪੁਰ ਦੇ ਮਾਮਲੇ ਦੇ ਵਿੱਚ 40 ਵਿਧਾਇਕਾਂ ਨੇ ਪੀਐਮ ਨੂੰ ਚਿੱਠੀ ਲਿਖੀ ਹੈ ਜੀ। ਭਾਵੇਂ ਜਿੰਨੇ ਮਰਜ਼ੀ ਲਿਖਦੇ ਨੇ, ਜਦੋਂ ਪ੍ਰਧਾਨ ਮੰਤਰੀ ਗੱਲ ਹੀ ਹੋਰ ਦੀ ਹੋਰ ਹੀ ਕਰਦੇ ਆ, ਕਦੇ ਉਹਦੇ ਤੇ ਤਵਾ, ਕਦੇ ਉਹਦੇ ਤੇ ਤਵਾ। ਸਪੀਚ ਕੱਢ ਕੇ ਦੇਖ ਲਓ ਤੁਸੀਂ, ਤੁਹਾਨੂੰ ਲੱਗੇਗਾ ਹੀ ਨਹੀਂ ਕਿ ਕੋਈ ਯਾਰ ਸੀਰੀਅਸ ਬਹਿਸ ਹੋ ਰਹੀ ਹੈ। ਜੀ ਚਲੋ ਆਪੋਜੀਸ਼ਨ ਹੈ ਤਾਂ ਆਪੋਜੀਸ਼ਨ ਵਾਲੇ ਵੀ ਜੇ ਉਹ ਸੱਤਾ 'ਚ ਹੁੰਦੇ ਤਾਂ ਉਹਨਾਂ ਦਾ ਵੀ ਕੰਮ ਆਈ ਹੋਣਾ ਸੀ। ਪਰ ਘੱਟੋ ਘੱਟ ਕਿਸੇ ਮੁੱਦੇ ਤੇ ਕੇਂਦਰਿਤ ਹੋ ਕੇ ਤੇ ਚੱਲ ਰਹੇ ਨੇ, ਤੇ ਉਸ ਮੁੱਦੇ ਤੇ ਕੇਂਦਰਿਤ ਹੋ ਕੇ ਜੇ ਜਵਾਬ ਦਿੱਤਾ ਜਾਵੇ ਤੇ ਬਿਹਤਰ ਹੈ। ਖੈਰ, ਇਹ ਮਣੀਪੁਰ ਦੇ 40 ਵਿਧਾਇਕਾਂ ਨੇ ਚਿੱਠੀ ਲਿਖੀ ਹੈ। ਚਿੱਠੀ ਦੇ ਵਿੱਚ ਉਹਨਾਂ ਨੇ 6 ਮੰਗਾਂ ਨੂੰ ਰੱਖਿਆ ਕਿ ਇਹਦੇ ਵਿੱਚ ਇਹ ਵੀ ਹੈ ਕਿ ਮਣੀਪੁਰ ਦੇ ਵਿੱਚ ਐਨਆਰਸੀ ਲਾਗੂ ਕਰਕੇ ਜੋ ਹਥਿਆਰ ਦਿੱਤੇ ਗਏ ਨੇ ਜਾਂ ਜਿਹੜੇ ਉਗਰਵਾਦੀ ਉੱਥੇ ਹੈਗੇ ਆ, ਉਹਨਾਂ ਦੇ ਕੋਲ ਜੋ ਪਹੁੰਚੇ ਆ ਜਾਂ ਉਹਨਾਂ ਨੇ ਲੁੱਟੇ ਆ, ਉਹ ਸਾਰੇ ਵਾਪਸ ਲੈ ਜਾਣ। ਸ਼ਾਂਤੀ ਵਾਰਤਾ ਜਿਹੜੀ ਹੈ ਉਹਦੀ ਪਹਿਲ ਜਿਹੜੀ ਹੈ ਉਹ ਕੀਤੀ ਜਾਵੇ। ਇਸ ਤਰ੍ਹਾਂ ਇਹਨਾਂ ਨੇ ਇੱਕ ਖਤ ਜ਼ਰੂਰ ਲਿਖਿਆ ਹੈ। ਤਾਂ ਘੱਟੋ ਘੱਟ ਹੁਣ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸੀਨੀਅਰ ਲੀਡਰ ਨੇ ਜਾਂ ਮੋਦੀ ਸਾਹਿਬ ਨੇ, ਤਾਂ ਇਹਨਾਂ ਨੂੰ ਜ਼ਰੂਰ ਸਮਝ ਲੈਣਾ ਚਾਹੀਦਾ ਕਿ ਹੁਣ ਤਾਂ ਉੱਥੇ 40 ਵਿਧਾਇਕ, ਕੁੱਲ 60 ਤਾਂ ਵਿਧਾਇਕ ਨੇ ਉੱਥੇ, ਮੈਨੂੰ ਲੱਗਦਾ ਮਣੀਪੁਰ 'ਚ, ਠੀਕ ਹੈ ਨਾ। 40 ਤੁਹਾਨੂੰ ਲਿਖ ਰਹੇ ਆ, ਅਰਜ਼ ਕਰ ਰਹੇ ਦਾ ਮਤਲਬ ਹੈ ਕਿ ਹਾਲਾਤ ਉੱਥੇ ਬਹੁਤ ਜ਼ਿਆਦਾ ਗੁੰਝਲਦਾਰ ਤੇ ਬਹੁਤ ਜ਼ਿਆਦਾ ਗੰਭੀਰ ਆ। ਇਸ ਕਰਕੇ ਬਹੁਤੀ ਦੇਰ ਜਿਹੜੀ ਉਹ ਚੰਗੀ ਨਹੀਂ ਹੈ। ਤਾਂ ਖੈਰ ਗੱਲ ਇਹ ਹੈ ਕਿ ਚਲੋ ਮਤੇ ਮੁੱਤੇ ਤੇ ਚੱਲਦੇ ਹੀ ਰਹਿੰਦੇ ਆ, ਉਹ ਇੱਕ ਦੂਜੇ ਨੂੰ ਰਗੜੇ ਵੀ ਚੱਲਦੇ ਰਹਿੰਦੇ ਆ। ਪਰ ਮੈਨੂੰ ਲੱਗਦਾ ਕਿ ਨਾਰਥ ਈਸਟ ਦੇ ਵਿੱਚ ਜੇ ਗੰਭੀਰਤਾ ਨਾ ਦਿਖਾਈ ਨਾ ਭਾਰਤੀ ਜਨਤਾ ਪਾਰਟੀ ਨੂੰ, ਇਹ ਜ਼ਖਮ ਗਾਂ ਜਾ ਕੇ ਮਸੂਰ ਵੀ ਬਣ ਸਕਦਾ ਹੈ। ਜੀ 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 ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਮੈਂ ਹਾਂ ਤੁਹਾਡੇ ਨਾਲ ਪ੍ਰਵੀਨ ਸ਼ਰਮਾ। ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਦੇ ਵੱਲ ਚੱਲਦੇ ਹਾਂ। ਗੱਲ ਕਰਦੇ ਹਾਂ ਕੋਟਾ ਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਜਿਹੜੀ ਮੌਤ ਹੈ ਉਹ ਪਰਿਵਾਰਕ ਮੈਂਬਰਾਂ ਨੇ ਹੁਣ ਉਸ ਨੂੰ ਕਤਲ ਦੱਸਿਆ। ਅਸਲ ਦੇ ਵਿੱਚ ਇਹ ਨੌਜਵਾਨ ਜਿਹੜਾ ਮਨਜੋਤ ਸਿੰਘ ਛਾਬੜਾ, ਇਹ ਉੱਤਰ ਪ੍ਰਦੇਸ਼ ਦੇ ਰਾਮਪੁਰ ਦਾ ਰਹਿਣ ਵਾਲਾ ਸੀ ਤੇ ਰਾਜਸਥਾਨ ਦੇ ਜਿਹੜਾ ਸਿੱਖਿਆ ਹੱਬ ਸਮਝਿਆ ਜਾਂਦਾ ਕੋਟਾ, ਉੱਥੇ ਨੀਟ ਨੈਸ਼ਨਲ ਐਲੀਜੀਬਿਲਿਟੀ ਐਂਟਰੈਂਸ ਟੈਸਟ ਦੀ ਤਿਆਰੀ ਕਰ ਰਿਹਾ ਸੀਗਾ। 3 ਅਗਸਤ ਦੀ ਗੱਲ ਹੈ ਜਦੋਂ ਉਹਦੀ ਜਿਹੜੀ ਮ੍ਰਿਤਕ ਦੇਹ ਆ ਉਹ ਪੁਲਿਸ ਨੇ ਹੋਸਟਲ ਵਿਚਲੇ ਕਮਰੇ ਤੋਂ ਬਰਾਮਦ ਕੀਤੀ। ਪੁਲਿਸ ਨੇ ਮੁੱਢਲੇ ਰੂਪ ਦੇ ਵਿੱਚ ਇਹਨੂੰ ਖੁਦਕੁਸ਼ੀ ਦੱਸਿਆ, ਪਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਉੱਤੇ ਪੁਲਿਸ ਨੇ 4 ਜਣਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਕਤਲ ਦੇ ਮਾਮਲੇ ਦੇ ਵਿੱਚ ਨਾਮਜ਼ਦ ਕੀਤੇ ਗਏ 4 ਵਿਅਕਤੀਆਂ ਦੇ ਵਿੱਚੋਂ ਇੱਕ ਉਸ ਦਾ ਨਾਬਾਲਗ ਸਹਿਪਾਠੀ ਵੀ ਹੈ, ਉਹਦੇ ਨਾਲ ਪੜ੍ਹਦਾ ਸੀ, ਕਲਾਸਮੇਟ ਵੀ ਹੈ। ਮਨਜੋਤ ਛਾਬੜਾ ਵਿਗਿਆਨ ਨਗਰ ਥਾਣਾ ਇਲਾਕੇ ਦੇ ਇੱਕ ਹੋਸਟਲ ਦੇ ਵਿੱਚ ਰਹਿ ਕੇ ਨੀਟ ਦੀ ਕੋਚਿੰਗ ਲੈ ਰਿਹਾ ਸੀ। ਕਰੀਬ 18 ਸਾਲ ਦਾ ਮਨਜੋਤ ਜਿਹੜਾ ਉਹ 15 ਅਪ੍ਰੈਲ ਨੂੰ ਉੱਤਰ ਪ੍ਰਦੇਸ਼ ਤੋਂ ਕੋਟਾ ਆਇਆ ਸੀਗਾ। ਦੱਸਿਆ ਜਾਂਦਾ ਕਿ ਘਰਦਿਆਂ ਨੂੰ ਜਿਹੜਾ ਕਤਲ ਦਾ ਸ਼ੱਕ ਹੈ। ਮਨਜੋਤ ਦੀ ਲਾਸ਼ 3 ਅਗਸਤ ਨੂੰ ਜਦੋਂ ਉਹਦੇ ਹੋਸਟਲ ਦੇ ਕਮਰੇ ਦੇ ਵਿੱਚ ਮਿਲੀ ਤਾਂ ਪੁਲਿਸ ਨੇ ਇਹਨੂੰ ਖੁਦਕੁਸ਼ੀ ਦੱਸਿਆ ਸੀ, ਪਰ ਮਨਜੋਤ ਦੇ ਘਰਦਿਆਂ ਨੂੰ ਇਹ ਮਾਮਲਾ ਕਤਲ ਦਾ ਹੋਣ ਦਾ ਸ਼ੱਕ ਸੀਗਾ। ਉਹਨਾਂ ਨੇ 4 ਜਣਾਂ ਦੇ ਖਿਲਾਫ ਜਿਹੜਾ ਸ਼ੱਕ ਜਤਾਇਆ ਤੇ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕਰਵਾਈ। ਦੱਸਿਆ ਗਿਆ ਕਿ ਹੁਣ ਪੋਸਟਮਾਰਟਮ ਤੋਂ ਬਾਅਦ ਜਿਹੜੀ ਆ ਉਹਨੂੰ ਵਿਸਰਾ ਜਾਂਚ ਦੇ ਲਈ ਭੇਜ ਦਿੱਤਾ ਗਿਆ। ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਰਿਸ਼ਤੇਦਾਰ ਲਾਸ਼ ਨੂੰ ਉੱਤਰ ਪ੍ਰਦੇਸ਼ ਲੈ ਗਏ ਨੇ। ਮਾਮਲੇ ਦੇ ਨਾਲ ਜੁੜੇ ਨੇ ਇੱਕ ਧਰਮਵੀਰ ਸਿੰਘ ਜਿਹੜੇ ਕਿ ਅਧਿਕਾਰੀ ਨੇ, ਉਹਨਾਂ ਨੇ ਦੱਸਿਆ ਕਿ ਹੁਣ ਤੱਕ ਅਸੀਂ ਜਿਹੜੀ ਜਾਂਚ ਕਰ ਰਹੇ ਹਾਂ ਉਹ ਕਤਲ ਦੇ ਸਬੂਤ ਕੋਈ ਵੀ ਸਾਹਮਣੇ ਨਹੀਂ ਆਏ। ਪਰਿਵਾਰ ਵਾਲਿਆਂ ਨੇ ਹੋਸਟਲ ਮਾਲਕ, ਮੈਨੇਜਰ ਤੇ ਮਨਜੋਤ ਦੇ ਨਾਲ ਕਮਰੇ ਦੇ ਵਿੱਚ ਰਹਿਣ ਵਾਲੇ ਨਾਬਾਲਗ ਸਣੇ 4 ਦੇ ਖਿਲਾਫ ਜਿਹੜੀ ਨਾਮਜ਼ਦ ਐਫਆਈਆਰ ਉਹ ਦਰਜ ਕਰਵਾਈ ਹੈ। ਨਾਬਾਲਗ ਤੇ ਮਨਜੋਤ ਉੱਤਰ ਪ੍ਰਦੇਸ਼ ਦੇ ਇੱਕੋ ਜਗ੍ਹਾ ਦੇ ਰਹਿਣ ਵਾਲੇ ਨੇ, ਉੱਥੇ ਸਕੂਲ ਦੇ ਵਿੱਚ ਵੀ ਇਕੱਠੇ ਪੜ੍ਹਦੇ ਸਨ ਤੇ ਕੋਟਾ ਦੇ ਵਿੱਚ ਹੋਸਟਲ ਦੇ ਨਾਲ ਲੱਗਦੇ ਕਮਰਿਆਂ ਦੇ ਵਿੱਚ ਰਹਿੰਦੇ ਸਨ। ਸੀਸੀਟੀਵੀ ਫੁਟੇਜ ਦੀ ਜਾਂਚ ਜਿਹੜੀ ਆ ਉਹ ਕੀਤੀ ਗਈ ਹੈ। ਪੈਨ ਡਰਾਈਵ ਦੇ ਵਿੱਚ ਸੀਸੀਟੀਵੀ ਫੁਟੇਜ ਘਰ ਵਾਲਿਆਂ ਨੂੰ ਵੀ ਦਿੱਤੀ ਗਈ। ਅਸਲ ਦੇ ਵਿੱਚ ਮਨਜੋਤ ਦੇ ਜਿਹੜੇ ਪਰਿਵਾਰਕ ਮੈਂਬਰ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਇਹਦੇ ਨਾਲ ਨਾਬਾਲਗ ਇੱਕ ਹੋਰ ਨੌਜਵਾਨ ਹੈ ਜਿਹਦਾ ਨਾਂ ਨਸ਼ਰ ਨਹੀਂ ਕੀਤਾ ਗਿਆ, ਉਹ ਇਹਦੇ ਤੋਂ ਸੜਦਾ ਸੀ, ਉਹਦੇ ਤੋਂ ਜੈਲਸ ਕਰਦਾ ਸੀ। ਇਸ ਕਰਕੇ ਹੋ ਸਕਦਾ ਹੈ ਕਿ ਉਹਨੇ ਇਹਨੂੰ ਕਤਲ ਕਰਵਾਇਆ ਹੋਵੇ। ਹਰਜੋਤ ਛਾਬੜਾ ਜਿਹੜੇ ਕਿ ਮਨਜੋਤ ਛਾਬੜਾ ਦੇ ਪਿਤਾ ਨੇ, ਉਹਨਾਂ ਨੇ ਗੱਲ ਕਰਵਾਈ। ਜਦੋਂ ਗੱਲ ਕੀਤੀ ਇੱਕ ਮੀਡੀਆ ਅਦਾਰੇ ਦੇ ਨਾਲ, ਉਹਨਾਂ ਨੇ ਕਿਹਾ ਕਿ ਉਹ ਇੱਕ ਹੁਸ਼ਿਆਰ ਨੌਜਵਾਨ ਸੀਗਾ ਤੇ 12ਵੀਂ ਦੇ ਵਿੱਚ ਉਹਦੇ 94% ਦੇ ਅੰਕ ਸਨ। ਉਸਨੇ ਕੋਚਿੰਗ ਇੰਸਟੀਚਿਊਟ ਦੇ ਵਿੱਚ ਵੀ 570 520 ਅੰਕ ਲਏ ਸਨ। ਉਹ ਇੱਕ ਟੌਪਰ ਨੌਜਵਾਨ ਸੀ ਤੇ ਹਮੇਸ਼ਾ ਐਨਰਜੀ ਦੇ ਨਾਲ ਤੇ ਹੱਲਾਸ਼ੇਰੀ ਦੇ ਨਾਲ ਭਰਿਆ ਹੋਇਆ ਨੌਜਵਾਨ ਸੀ। ਤੇ 15 ਅਪ੍ਰੈਲ ਨੂੰ ਉਹ ਕੋਟਾ ਆਇਆ ਸੀ ਤੇ 18 ਅਪ੍ਰੈਲ ਨੂੰ ਕਲਾਸਾਂ ਜਿਹੜੀਆਂ ਉਹ ਸ਼ੁਰੂ ਹੋਈਆਂ ਸਨ। ਉਹ ਕਹਿੰਦੇ ਕਿ ਮਨਜੋਤ ਦੇ ਕਮਰੇ ਦੇ ਨੇੜੇ ਰਹਿੰਦੇ ਵਿਦਿਆਰਥੀ ਮਨਜੋਤ ਦੇ ਨਾਲ ਅਕਸਰ ਹੀ ਕਮਰਾ ਸਾਂਝਾ ਕਰਦੇ ਸਨ। ਵਿਦਿਆਰਥੀ ਨੂੰ ਡਰ ਲੱਗਦਾ ਹੈ ਤੇ ਇਸ ਕਰਕੇ ਕਈ ਬੱਚੇ ਜਿਹੜੇ ਆ ਉਹ ਇਕੱਠੇ ਇੱਕ ਕਮਰੇ ਦੇ ਵਿੱਚ ਹੀ ਜਿਹੜਾ ਉਹ ਸੌਂ ਜਾਂਦੇ ਆ। ਉਹ ਦੱਸਦੇ ਆ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਇੱਕ ਚੀਜ਼ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਉਹ ਇਹ ਆਉਂਦੀ ਹੈ ਕਿ 12:15 ਤੇ ਮਨਜੋਤ ਨੇ ਆਪਣੇ ਕਮਰੇ ਦਾ ਗੇਟ ਖੋਲ੍ਹਿਆ ਤੇ ਉਹ ਗੇਟ ਖੋਲ੍ਹਣ ਤੋਂ ਬਾਅਦ ਦੂਜੇ ਕਮਰਿਆਂ ਵੱਲ ਝਾਕ ਕੇ ਆਪਣੇ ਕਮਰੇ ਦੇ ਵਿੱਚ ਹੀ ਬੈਠ ਗਿਆ, ਮਤਲਬ ਉਹਨੇ ਗੇਟ ਬੰਦ ਕਰਤਾ ਆਪਣੇ ਕਮਰੇ ਦਾ। ਉਸ ਤੋਂ ਬਾਅਦ ਇਹਨੇ ਇੱਕ ਮੁੰਡੇ ਨੂੰ ਜਾਂ ਇੱਕ ਉਹਦੀ ਦੋਸਤ ਨੂੰ ਮੈਸੇਜ ਕੀਤਾ। 1:30 ਵਜੇ ਦੀ ਗੱਲ ਹੈ ਜਦੋਂ ਤੱਕ ਦੋਨਾਂ ਦੇ ਵਿਚਾਲੇ ਹਾਸਾ ਮਜ਼ਾਕ ਹੁੰਦਾ ਰਿਹਾ। ਪਰਿਵਾਰ ਵਾਲਿਆਂ ਦਾ ਸ਼ੱਕ ਇਹ ਹੈ ਕਿ ਜੇਕਰ ਇਹ ਨੌਜਵਾਨ ਗੇਟ ਖੋਲ੍ਹਦਾ, ਮਤਲਬ ਉਹ 12-12:30 ਵਜੇ ਤੱਕ ਠੀਕ ਹਾਲਤ ਦੇ ਵਿੱਚ ਸੀ। 1-1:30 ਵਜੇ ਤੱਕ ਉਹਦੀ ਇੱਕ ਦੋਸਤ ਦੇ ਨਾਲ ਉਹਦੀ ਚੈਟ ਦੇਖੀ ਗਈ ਹੈ, ਮਤਲਬ ਉਹ ਠੀਕ ਠਾਕ ਸੀ। ਉਹ ਮੈਂਟਲੀ ਕੋਈ ਉਹਨੂੰ ਖੁਦਕੁਸ਼ੀ ਕਰਨ ਦਾ ਉਹਦੇ ਮਨ ਦੇ ਵਿੱਚ ਕੁਛ ਨਹੀਂ ਸੀ। ਘਰ ਦੇ ਇਹ ਗੱਲ ਤੇ ਸ਼ੱਕ ਕਰਦੇ ਆ ਕਿ ਜੇਕਰ ਉਹ ਜਿਵੇਂ ਪਹਿਲਾਂ ਮੁੱਢਲੀ ਜਾਂਚ ਦੇ ਵਿੱਚ ਇੰਸਟੀਚਿਊਟ ਵੱਲੋਂ ਕਿਹਾ ਗਿਆ ਕਿ ਉਹ ਠੀਕ ਨਹੀਂ ਸੀ, ਪੁਲਿਸ ਕਹਿੰਦੀ ਕਿ ਉਹਦੀ ਮੈਂਟਲੀ ਹਾਲਤ ਠੀਕ ਨਹੀਂ ਸੀ। ਘਰ ਦੇ ਕਹਿੰਦੇ ਕਿ ਜੇਕਰ ਉਹ ਫਿਜ਼ੀਕਲੀ ਠੀਕ ਨਹੀਂ ਸੀ ਤਾਂ ਉਹ ਤੁਰ ਕੇ 1 ਵਜੇ ਗੇਟ ਖੋਲ੍ਹ ਕੇ 12:30 ਵਜੇ ਗੇਟ ਖੋਲ੍ਹ ਕੇ ਤਾਂ ਉਹ ਦੂਜੇ ਕਮਰਿਆਂ ਵੱਲ ਝਾਕਦਾ, ਵੇਖਦਾ, ਉਹਨੂੰ ਸੀਸੀਟੀਵੀ ਫੁਟੇਜ ਦੇ ਵਿੱਚ ਦੇਖਿਆ ਜਾ ਸਕਦਾ ਹੈ। ਤੇ ਜੇਕਰ ਉਹ ਮਾਨਸਿਕ ਤੌਰ ਤੇ ਠੀਕ ਨਹੀਂ ਸੀ ਤਾਂ ਆਪਣੀ ਇੱਕ ਦੋਸਤ ਦੇ ਨਾਲ ਚੈਟ ਕਿਵੇਂ ਕਰ ਸਕਦਾ ਹੈ। ਤੇ ਉਹਨੇ ਉਸ ਤੋਂ ਬਾਅਦ ਆਨਲਾਈਨ ਪੜ੍ਹਾਈ ਵੀ ਕੀਤੀ ਤੇ 1:30 ਵਜੇ ਉਹ ਕਹਿੰਦੇ ਕਿ ਉਹਨੇ ਮੈਸੇਜ ਕੀਤਾ ਕਿ ਮੈਨੂੰ ਨੀਂਦ ਆ ਰਹੀ ਹੈ। ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਇਸ ਤੋਂ ਬਾਅਦ ਜਿਹੜੀ ਇਹ ਗੱਲ ਆ ਸਾਨੂੰ ਤੜਕੇ ਪਤਾ ਲੱਗਦਾ ਹੈ ਕਿ
ਸਾਡੇ ਬੱਚੇ ਦਾ ਕਤਲ ਹੋ ਗਿਆ ਤੇ ਸਾਨੂੰ ਖੁਦਕੁਸ਼ੀ ਕਿਹਾ ਜਾਂਦਾ ਹੈ। ਜਦ ਕਿ ਉਹ ਕਹਿੰਦੇ ਨੇ ਕਿ ਇਸ ਦਾ ਮੇਰੇ ਪੁੱਤਰ ਦਾ ਦਰਦਨਾਕ ਜਿਹੜਾ ਕਤਲ ਹੈ ਉਹ ਕੀਤਾ ਗਿਆ। ਇਹਨਾਂ ਨੂੰ ਸ਼ੱਕ ਹੈ ਕਿ ਉਹਦੇ ਜਿਹੜੇ ਨਾਲ ਰਹਿੰਦੇ ਇੱਕ ਸਹਿਪਾਠੀ ਹੈ ਜਾਂ ਨਾਲ ਰਹਿੰਦਾ ਇੱਕ ਕਲਾਸਮੇਟ ਹੈ, ਉਹਨੇ ਉਹਨੂੰ ਕਤਲ ਕੀਤਾ, ਉਹਨੇ ਮਾਰਿਆ। ਸੋ ਦੂਜੇ ਪਾਸੇ ਹੁਣ ਦਿੱਲੀ ਕਮੇਟੀ ਨੂੰ ਜਿਹੜੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਇਹਦੇ ਕੋਲੇ ਮਨਜੋਤ ਦੇ ਪਿਤਾ ਜਿਹੜੇ ਹਰਜੋਤ ਛਾਬੜਾ ਪਹੁੰਚੇ ਨੇ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਕਮੇਟੀ ਤੋਂ ਬਹੁਤ ਸਾਰਾ ਸਹਿਯੋਗ ਚਾਹੀਦਾ ਹੈ, ਕਿਉਂਕਿ ਇਸ ਮਾਮਲੇ ਦੇ ਵਿੱਚ ਜੇਕਰ ਤੁਸੀਂ ਸਾਡੀ ਮਦਦ ਕਰੋਗੇ ਤਾਂ ਸਾਨੂੰ ਨਿਆਂ ਦੀ ਉਮੀਦ ਵੱਜੂਗੀ। ਪਰਿਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ ਤੇ ਹੁਣ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਦੀ ਲੰਬੀ ਜੱਦੋਜਹਿਦ ਤੋਂ ਬਾਅਦ ਪੁਲਿਸ ਨੇ FIR ਜਿਹੜੀ ਹੈ ਉਹ ਦਰਜ ਕੀਤੀ ਹੈ ਤੇ ਅਸੀਂ ਰਾਜਸਥਾਨ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਦੀ ਸਹੀ ਜਾਂਚ ਦੇ ਲਈ ਇੱਕ SIT ਦਾ ਗਠਨ ਜਿਹੜਾ ਉਹ ਹੋਣਾ ਚਾਹੀਦਾ ਹੈ ਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਕਾਨੂੰਨ ਦੇ ਮੁਤਾਬਕ ਸਜ਼ਾ ਜਿਹੜੀ ਉਹ ਹੋਣੀ ਚਾਹੀਦੀ ਹੈ। 3 ਅਗਸਤ ਦੀ ਗੱਲ ਹੈ ਜਦੋਂ ਸ਼ੱਕੀ ਹਾਲਾਤਾਂ ਦੇ ਵਿੱਚ 17 ਸਾਲਾ ਮਨਜੋਤ ਛਾਬੜਾ ਦੀ ਮੌਤ ਹੁੰਦੀ ਹੈ। ਰਾਜਸਥਾਨ ਦੇ ਕੋਟਾ ਦੇ ਵਿੱਚ ਮੈਡੀਕਲ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਉੱਤਰ ਪ੍ਰਦੇਸ਼ ਤੋਂ ਰਾਮਪੁਰ ਤੋਂ ਉਹਦਾ ਤਾਲੁਕਾਤ ਸੀਗਾ, ਉੱਥੋਂ ਦਾ ਰਹਿਣ ਵਾਲਾ ਸੀ ਤੇ ਉਹਨਾਂ ਦੇ ਜਿਹੜੇ ਪਿਤਾ ਨੇ ਹਰਜੋਤ ਛਾਬੜਾ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੇਰੇ ਪੁੱਤਰ ਦਾ ਕਤਲ ਕੀਤਾ ਗਿਆ, ਪੜ੍ਹਾਈ ਦੇ ਵਿੱਚ ਈਰਖਾ ਕਰਕੇ ਉਸ ਦੇ ਪੁੱਤਰ ਦਾ ਕਤਲ ਕੀਤਾ ਗਿਆ, ਇਹ ਉਹਨਾਂ ਦਾ ਦਾਅਵਾ ਹੈ। ਸੋ ਇਸ ਮਾਮਲੇ ਨੂੰ ਹੁਣ ਕਾਫੀ ਜਿਹੜਾ ਇੰਡੀਅਨ ਮੀਡੀਆ ਦੇ ਵਿੱਚ ਇਹਦੀ ਕਾਫੀ ਚਰਚਾ ਹੈ, ਕਿਉਂਕਿ ਜਿਵੇਂ-ਜਿਵੇਂ CCTV ਫੁਟੇਜ ਇਸ ਮਾਮਲੇ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ, ਉਵੇਂ-ਉਵੇਂ ਇਸ ਸ਼ੱਕੀ ਮੌਤ ਦੇ ਉੱਤੇ ਕਈ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹ ਖੜੇ ਹੋ ਰਹੇ ਨੇ। ਰੁੱਖ ਕਰਦੇ ਹਾਂ ਅੰਮ੍ਰਿਤਸਰ ਸਾਹਿਬ ਦਾ, ਜਿੱਥੇ ਜ਼ਿਲ੍ਹਾ ਅੰਮ੍ਰਿਤਸਰ ਪੁਲਿਸ ਨੇ 3 ਜਣਿਆਂ ਦੇ ਕੋਲੋਂ 12 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਪਿਕਸ ਸਬਸਟੈਂਸ ਐਕਟ ਦੇ ਤਹਿਤ ਲੋਪੋਕੇ ਥਾਣੇ ਦੇ ਵਿੱਚ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਗਿਆ। ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਟਵਿੱਟਰ ਤੇ ਦੱਸਿਆ ਕਿ ਇੱਕ ਗੁਪਤ ਕਾਰਵਾਈ ਦੇ ਵਿੱਚ 12 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹ ਨਸ਼ੀਲੇ ਪਦਾਰਥਾਂ ਦੀ ਖੇਪ ਦੀ ਡਿਲੀਵਰੀ ਦਾ ਕੰਮ ਕਰਦੇ ਸਨ ਤੇ ਸਾਰੇ ਪਾਕਿਸਤਾਨ ਦੇ ਵਿੱਚ ਸਮਗਲਰਾਂ ਦੇ ਸੰਪਰਕ ਦੇ ਵਿੱਚ ਸਨ। ਆਪਾਂ ਲੰਘੇ ਦਿਨੀ ਚਰਚਾ ਕਰ ਰਹੇ ਹਾਂ ਕਿ ਇੱਕ ਫਿਰੋਜ਼ਪੁਰ ਤੋਂ 77 ਕਿਲੋ ਹੈਰੋਇਨ ਬਰਾਮਦ ਕੀਤੀ ਗਈ, ਜਿਹਦੀ ਕੀਮਤ ਹਜ਼ਾਰਾਂ ਕਰੋੜਾਂ ਦੇ ਵਿੱਚ। ਉਸ ਤੋਂ ਬਾਅਦ ਫਾਜ਼ਿਲਕਾ ਦੇ ਇਲਾਕਿਆਂ ਤੋਂ 18 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਤੇ ਅੱਜ ਅੰਮ੍ਰਿਤਸਰ ਦੇ ਵਿੱਚੋਂ 12 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਇਹ ਤਾਂ ਉਹ ਆંકੜੇ ਨੇ ਜਿਹੜੇ ਤੁਹਾਡੇ ਸਾਹਮਣੇ ਆ ਜਾਂਦੇ ਨੇ ਜਾਂ ਜਿਨ੍ਹਾਂ ਦੀ ਬਰਾਮਦਗੀ ਹੋ ਜਾਂਦੀ ਹੈ ਜਾਂ ਜਿਹੜੇ ਲੋਕ ਫੜੇ ਜਾਂਦੇ ਨੇ, ਜਿਨ੍ਹਾਂ ਦੀ ਜਿਹੜੀ ਖੇਪਾਂ ਦੀ ਜਿਹੜੀ ਮਾਤਰਾ ਉਹ ਕਿਲੋਆਂ ਦੇ ਵਿੱਚ ਆ। ਪਰ ਜਿਹੜੇ ਇਸ ਤੋਂ ਬਿਨਾਂ ਵੀ ਇੱਕ ਤਰਾਸਦੀ ਹੋਰ ਹੈ, ਜਿਹੜੀ ਖੇਪਾਂ ਫੜੀਆਂ ਨਹੀਂ ਜਾਂਦੀਆਂ ਤੇ ਉਹਨਾਂ ਦੀ ਜਿਹੜੀ ਮਾਤਰਾ ਹੈ ਇਸ ਚੀਜ਼ ਤੋਂ ਕਈ ਗੁਣੇ ਜਿਹੜੀ ਹੈ, ਕਈ ਕਿਲੋਗ੍ਰਾਮ ਜਿਹੜੀ ਜ਼ਿਆਦਾ ਹੈ ਤੇ ਉਹ ਪੰਜਾਬ ਜਾਂ ਹੋਰ ਦੂਜੇ ਇਲਾਕਿਆਂ ਦੇ ਵਿੱਚ, ਦਿੱਲੀ ਦੇ ਕੁਝ ਇਲਾਕਿਆਂ ਦੇ ਵਿੱਚ ਪਹੁੰਚ ਜਾਂਦੀ ਹੈ ਤੇ ਉੱਥੇ ਸਾਡੇ ਨੌਜਵਾਨਾਂ ਦੀਆਂ ਨਸਾਂ ਦੇ ਵਿੱਚ ਜਾ ਕੇ ਕਈਆਂ ਨੂੰ ਤਾਂ ਜਾਨੋਂ ਵੀ ਮਾਰ ਦਿੰਦੀ ਹੈ। ਪਠਾਨਕੋਟ ਜ਼ਮੀਨ ਘੁਟਾਲੇ ਦੀ ਗੱਲ ਕਰਾਂਗੇ। ਇਸ ਮਾਮਲੇ ਨੂੰ 2-3 ਦਿਨਾਂ ਦੇ ਵਿੱਚ ਹੀ ਬਹੁਤ ਜ਼ਿਆਦਾ ਤਵੱਜੋ ਮੀਡੀਆ ਨੇ ਦਿੱਤੀ ਹੈ ਤੇ ਇਸ ਮਾਮਲੇ ਦੇ ਵਿੱਚ ਸਰਕਾਰ ਦੇ 2 ਮੰਤਰੀ ਘਿਰਦੇ ਨਜ਼ਰ ਆ ਰਹੇ ਨੇ। ਹਾਲਾਂਕਿ ਇਹਨਾਂ ਮੰਤਰੀਆਂ ਦਾ ਕਹਿਣਾ ਇਹ ਹੈ ਕਿ ਅਸੀਂ ਇਸ ਮਾਮਲੇ ਦੇ ਨਾਲ ਸਿੱਧੇ ਤੌਰ ਤੇ ਕੋਈ ਸਾਡਾ ਜੁੜਾਵ ਨਹੀਂ ਹੈ, ਪਰ ਜਿਹੜਾ ADC ਹੈ ਕੁਲਦੀਪ ਸਿੰਘ, ਉਹਦੀ ਜਿਹੜੀ ਸਿਫਾਰਿਸ਼ ਹੈ ਉਹ ਕਹੀ ਜਾਂਦੀ ਹੈ ਕਿ ਲਾਲ ਚੰਦ ਕਟਾਰੂ ਚੱਕ ਨੇ ਕੀਤੀ ਸੀ। ਹੁਣ ਪੰਜਾਬ ਵਿਜੀਲੈਂਸ ਬਿਊਰੋ ਨੇ ਇਸ 734 ਕਨਾਲਾਂ ਤੇ 1 ਮਰਲੇ ਪੰਚਾਇਤੀ ਜ਼ਮੀਨ ਘੁਟਾਲੇ ਦੇ ਸਬੰਧ ਦੇ ਵਿੱਚ ਜਿਹੜਾ ਪੰਚਾਇਤ ਅਫਸਰ ਹੈ DDPO ਕੁਲਦੀਪ ਸਿੰਘ, ਜਿਹਦੇ ਕੋਲ ADC ਪਠਾਨਕੋਟ ਦਾ ਚਾਰਜ ਵੀ ਸੀਗਾ, ਤੇ 7 ਪ੍ਰਾਈਵੇਟ ਜਣਿਆਂ ਲੋਕਾਂ ਦੇ ਖਿਲਾਫ ਜਿਹੜਾ ਉਹ ਕੇਸ ਦਰਜ ਕੀਤਾ। ਇਸ ਮਾਮਲੇ ਦੇ ਵਿੱਚ 2 ਔਰਤਾਂ ਗ੍ਰਿਫਤਾਰ ਵੀ ਕੀਤੀਆਂ ਜਾ ਚੁੱਕੀਆਂ ਨੇ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਇਹ ਗੱਲ ਦੱਸੀ ਹੈ ਕਿ ਮੁਲਜ਼ਮ ਕੁਲਦੀਪ ਸਿੰਘ ਨੇ 27/2/2023 ਨੂੰ ਵੀਨਾ ਪਰਮਾਰ ਤੇ ਹੋਰ ਬਨਾਮ ਗ੍ਰਾਮ ਪੰਚਾਇਤ ਪਿੰਡ ਗੋਲ ਬਲਾਕ ਨਰੋਟ ਜੈਮਲ ਸਿੰਘ ਜ਼ਿਲ੍ਹਾ ਪਠਾਨਕੋਟ ਦੇ ਮਾਮਲੇ ਦੇ ਵਿੱਚ ਪ੍ਰਾਈਵੇਟ ਵਿਅਕਤੀਆਂ ਦੇ ਹੱਕ ਦੇ ਵਿੱਚ ਫੈਸਲਾ ਸੁਣਾ ਦਿੱਤਾ ਸੀਗਾ। ਇਸ ਕਥਿਤ ਮੰਦਭਾਵਨਾ ਵਾਲੇ ਫੈਸਲੇ ਕਰਕੇ 734 ਕਨਾਲਾਂ ਤੇ 1 ਮਰਲਾ ਪੰਚਾਇਤੀ ਜ਼ਮੀਨ ਕੁਝ ਪ੍ਰਾਈਵੇਟ ਵਿਅਕਤੀਆਂ ਦੇ ਨਾਲ ਤਬਦੀਲ ਹੋਣ ਦਾ ਰਾਹ ਪੱਧਰਾ ਹੋ ਗਿਆ ਸੀਗਾ। ਸਾਬਕਾ DDPO ਕੁਲਦੀਪ ਸਿੰਘ ਵਾਸੀ ਮਕਬੂਲਪੁਰਾ ਅੰਮ੍ਰਿਤਸਰ ਦੇ ਇਸ ਫੈਸਲੇ ਦੇ ਲਾਭਪਾਤਰੀਆਂ, ਜਿਨ੍ਹਾਂ ਦੇ ਵਿੱਚ ਵੀਨਾ ਪਰਮਾਰ ਵਾਸੀ ਕ੍ਰਿਸ਼ਨਾ ਨਗਰ ਹੁਸ਼ਿਆਰਪੁਰ, ਇੰਦਰਦੀਪ ਕੌਰ ਵਾਸੀ ਫਿਰੋਜ਼ਪੁਰ ਸਿਟੀ, ਭਾਰਤੀ ਬਾਂਟਾ ਵਾਸੀ ਕ੍ਰਿਸ਼ਨਾ ਨਗਰ ਪਠਾਨਕੋਟ, ਤਰਸੇਮ ਰਾਣੀ ਵਾਸੀ ਗੁਰਦਾਸਪੁਰ, ਬਲਵਿੰਦਰ ਕੌਰ ਵਾਸੀ ਪਿੰਡ ਤਾਰਾਗੜ੍ਹ ਪਠਾਨਕੋਟ, ਮਨਜੀਤ ਕੌਰ ਵਾਸੀ ਪਿੰਡ ਤਾਰਾਗੜ੍ਹ ਪਠਾਨਕੋਟ ਤੇ ਪ੍ਰਵੀਨ ਕੁਮਾਰੀ ਵਾਸੀ ਪਿੰਡ ਕਲਾਨੌਰ ਕਥਿਤ ਤੌਰ ਤੇ ਸ਼ਾਮਲ ਨੇ ਤੇ ਇਹਨਾਂ ਦੇ ਖਿਲਾਫ ਹੁਣ ਵਿਜੀਲੈਂਸ ਬਿਊਰੋ ਨੇ ਕੇਸ ਦਰਜ ਕਰ ਲਿਆ। IPC ਦੀ ਧਾਰਾ 409, 420, 120B ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13A, 13(1)A, 13(2) ਦੇ ਤਹਿਤ FIR ਜਿਹੜੀ ਆ ਉਹ ਦਰਜ ਕਰ ਲਈ ਗਈ ਹੈ
ਤੇ ਹੁਣ ਦੱਸਿਆ ਗਿਆ ਕਿ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਂਜ ਦੇ ਵਿੱਚ 9/8/2023 ਨੂੰ ਇਹ ਜਿਹੜੀ FIR ਆ ਉਹ ਦਰਜ ਕੀਤੀ ਗਈ ਹੈ ਤੇ ਹੁਣ ਦੂਜੀਆਂ ਗ੍ਰਿਫਤਾਰੀਆਂ ਦੇ ਲਈ, ਜਿਨ੍ਹਾਂ ਦੇ ਵਿੱਚ ਮੁਲਜ਼ਮ ਇੰਦਰਦੀਪ ਕੌਰ ਹੈ, ਭਾਰਤੀ ਬੰਟਾ ਵਾਸੀ ਕ੍ਰਿਸ਼ਨਾ ਨਗਰ ਪਠਾਨਕੋਟ ਹੈ, ਤੇ ਇਹਨਾਂ ਨੂੰ ਕਰੀਬ 29 ਏਕੜ ਜ਼ਮੀਨ ਇਸ ਪੂਰੇ ਘੁਟਾਲੇ ਦੇ ਵਿੱਚੋਂ ਮਿਲੀ ਸੀ। ਇਹਨਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਲਈ ਜਿਹੜੀ ਛਾਪੇਮਾਰੀ ਆ ਉਹ ਕੀਤੀ ਜਾ ਰਹੀ ਹੈ। ਮੁੱਢਲੇ ਤੌਰ ਤੇ ਇਹ ਗੱਲ ਕਹੀ ਗਈ ਸੀ, ਪ੍ਰਚਾਰੀ ਜਾ ਰਹੀ ਸੀ ਕਿ ਕੋਈ ਘੁਟਾਲਾ ਹੀ ਨਹੀਂ ਹੈ, ਜਦਕਿ ਪੰਚਾਇਤ ਤੇ ਪੰਚਾਇਤ ਦੇ ਨਾਲ ਕੁਝ ਲੋਕ ਜਿਹੜੇ ਆ ਉਹ ਲਗਾਤਾਰ ਇਸ ਜ਼ਮੀਨ ਦੇ ਉੱਤੇ ਜੋ ਨਜਾਇਜ਼ ਕਬਜ਼ਾ ਹੋਣ ਜਾ ਰਿਹਾ ਸੀਗਾ ਜਾਂ ਘੁਟਾਲਾ ਕੀਤਾ ਜਾ ਰਿਹਾ ਸੀਗਾ, ਤੇ ਉਹਦੇ ਬਾਬਤ ਲਗਾਤਾਰ ਸਰਗਰਮੀਆਂ ਦਿਖਾ ਰਹੇ ਸੀ। ਹਾਲਾਂਕਿ ਇੱਕ ਵਾਰੀ ਤਾਂ ਜਿਹੜਾ ਸ਼ਿਕਾਇਤਕਰਤਾ ਸੀ ਉਹਦੇ ਤੇ ਵੀ ਕੇਸ ਜਿਹੜਾ ਦਰਜ ਹੋ ਗਿਆ ਸੀਗਾ, ਮਾਈਨਿੰਗ ਦਾ ਕੇਸ। ਉਹ ਬੰਦੇ ਬਾਰੇ ਕਿਹਾ ਗਿਆ ਕਿ ਇਹਦੇ ਕੋਲੇ ਪੋਕਲੈਨ ਹੈ, JCB ਮਸ਼ੀਨਾਂ, ਟਰੈਕਟਰ ਟਰਾਲੀਆਂ, ਜਦਕਿ ਉਹ ਕਹਿੰਦਾ ਕਿ ਮੇਰੇ ਘਰੇ ਤਾਂ ਟਰੈਕਟਰ ਦੀ ਹੁੱਕ ਵੀ ਹੈ ਨਹੀਂ, ਟਰੈਕਟਰ ਟਰਾਲੀਆਂ ਹੋਣ ਦੀ ਦੂਰ ਦੀ ਗੱਲ, ਤੇ ਨਾਲ ਪੋਕਲੈਨ JCB ਮਸ਼ੀਨਾਂ ਤਾਂ ਬਹੁਤ ਦੂਰ ਦੀ ਗੱਲ ਹੈ। ਖੈਰ ਉਹ ਤਾਂ ਹੋਇਆ ਕਿਉਂਕਿ ਉਹ ਖੁਦ ਸ਼ਿਕਾਇਤ ਕਰਤਾ ਸੀਗਾ। ਪਰ ਤੁਸੀਂ ਇਹ ਦੇਖੋ ਕਿ ਇੱਥੇ ਤਾਂ ਇੱਕ ਜ਼ਮੀਨ ਘੁਟਾਲਾ ਨਹੀਂ, ਇੱਥੇ ਬਹੁਤ ਸਾਰੇ ਜ਼ਮੀਨ ਘੁਟਾਲੇ ਨੇ। ਲੰਘੇ ਦਿਨੀ ਇੱਕ ਖਬਰ ਹੋਰ ਵੀ ਸਾਂਝੀ ਕੀਤੀ ਸੀ ਆਪਾਂ, ਜਿਹਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਹਰਪਾਲ ਸਿੰਘ ਚੀਮਾ ਦੇ ਖਿਲਾਫ ਜਿਹੜਾ ਮਾਣਹਾਨੀ ਦਾ ਮੁਕੱਦਮਾ ਸੀ, ਹਰਜੋਤ ਕਮਲ ਨੇ, ਮੋਗਾ ਤੋਂ ਜਿਹੜੇ ਸਾਬਕਾ MLA ਨੇ, ਉਹਨਾਂ ਨੇ ਵਾਪਸ ਲਿਆ ਸੀ। ਉੱਥੇ ਵੀ ਇਹੀ ਮਸਲਾ ਸੀਗਾ। ਉਸ ਮਾਮਲੇ ਦੇ ਵਿੱਚ ਵੀ ਹਰਪਾਲ ਸਿੰਘ ਚੀਮਾ ਨੇ ਇਹ ਗੱਲ ਕਹੀ ਸੀਗੀ ਕਿ ਜਿਹੜਾ ਇੱਥੋਂ ਦੀ ਇੱਕ ਹਾਈਵੇ ਲੰਘਣਾ ਸੀ, ਹਰਜੋਤ ਕਮਲ ਨੇ ਉਸ ਮਾਮਲੇ ਦੇ ਵਿੱਚ ਘੁਟਾਲਾ ਕੀਤਾ। ਬਾਅਦ ਦੇ ਵਿੱਚ ਉਹ ਗੱਲ ਸਾਬਿਤ ਨਹੀਂ ਹੋਈ ਤੇ ਉਹਨਾਂ ਨੇ ਮਾਣਹਾਨੀ ਦਾ ਜਿਹੜਾ ਮੁਕੱਦਮਾ ਉਹ ਕਰ ਦਿੱਤਾ ਸੀ। ਵੱਧਦੇ ਅਗਲੀ ਖਬਰ ਦੇ ਵੱਲ, ਬਿਹਾਰ ਦੇ ਬਕਸਰ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਇੱਕ 40 ਸਾਲਾ ਡਰਾਈਵਰ ਦੀ ਟਰੱਕ ਅੰਦਰੋਂ ਲਾਸ਼ ਮਿਲੀ ਹੈ। ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਵਸਨੀਕ ਜਗਜੀਤ ਸਿੰਘ ਦੀ ਲਾਸ਼ ਚੌਸਾ ਬਲਾਕ ਦੇ ਵਿੱਚ ਨਿਰਮਾਣ ਅਧੀਨ ਪਾਵਰ ਪਲਾਂਟ ਦੇ ਨੇੜੇ ਖੜੇ ਟਰੱਕ ਦੇ ਅੰਦਰ ਰਾੜ ਦੇ ਨਾਲ ਲਟਕਦੀ ਮਿਲੀ ਹੈ। ਪੁਲਿਸ ਦੇ ਮੁਤਾਬਕ ਜਗਜੀਤ ਸਿੰਘ ਦਾ ਕਲੀਨਰ ਨਾਸ਼ਤਾ ਕਰਨ ਦੇ ਲਈ ਗਿਆ ਸੀ, ਬ੍ਰੇਕਫਾਸਟ ਕਰਨ ਦੇ ਲਈ ਗਿਆ ਸੀ। ਜਦੋਂ ਉਹ ਵਾਪਸ ਨੇੜੇ ਆਇਆ ਤਾਂ ਨੇੜੇ ਖੜੇ ਹੋਰ ਟਰੱਕਾਂ ਦੇ ਡਰਾਈਵਰਾਂ ਨੇ ਉਸ ਨੂੰ ਦੱਸਿਆ ਕਿ ਜਗਜੀਤ ਸਿੰਘ ਨੇ ਟਰੱਕ ਦੇ ਅੰਦਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਪਿੰਡ ਵਾਸੀਆਂ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਕੰਨਿਓ ਵੀ ਕਿ ਇਸ ਮਾਮਲੇ ਦੀ ਜਾਂਚ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਗੱਲ ਕਰਦੇ ਹਾਂ ਸੰਸਦ ਦੇ ਸੈਸ਼ਨ ਦੀ। ਦੇਸ਼ ਦੀ ਸੰਸਦ ਦੇ ਵਿੱਚ ਵੱਖ-ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਸ਼ੁਰੂ ਹੋਇਆ ਤੇ ਦਿੱਲੀ ਸਭਾਵਾਂ ਬਾਰੇ ਜਿਹੜਾ ਬਿੱਲ ਆ ਉਹਦੇ ਤੇ ਬਹਿਸ ਹੋਈ, ਪਰ ਇਹ ਬਿੱਲ ਜਿਹੜਾ ਪਾਸ ਹੋ ਗਿਆ। ਬਿੱਲ ਦੇ ਹੱਕ ਦੇ ਵਿੱਚ 131 ਤੇ ਵਿਰੋਧ ਦੇ ਵਿੱਚ 102 ਵੋਟਾਂ ਪਈਆਂ ਨੇ। ਦੱਸਿਆ ਜਾ ਰਿਹਾ ਕਿ ਜੇਕਰ ਬੀਜੂ ਜਨਤਾ ਦਲ ਤੇ YSR ਕਾਂਗਰਸ ਇਹ ਭਾਰਤੀ ਜਨਤਾ ਪਾਰਟੀ ਦਾ ਸਾਥ ਨਾ ਦਿੰਦੀਆਂ ਤਾਂ ਬਿੱਲ ਦੇ ਹੱਕ ਦੇ ਵਿੱਚ ਵੋਟਾਂ ਜਿਹੜੀਆਂ ਨਾ ਪਾਉਂਦੀਆਂ ਤਾਂ ਫਿਰ ਹੋ ਸਕਦਾ ਕਿ ਬਿੱਲ ਪਾਸ ਹੋਣ ਤੋਂ ਰੁਕ ਜਾਂਦਾ। ਇਹਦੀ ਸੰਭਾਵਨਾ ਬਹੁਤ ਵੱਧ ਜਾਣੀ ਸੀ। ਰਾਜ ਸਭਾ ਦੇ 100 ਤੋਂ ਵੱਧ ਮੈਂਬਰਾਂ ਦੁਆਰਾ ਇਸ ਬਿੱਲ ਦੇ ਵਿਰੋਧ ਦੇ ਵਿੱਚ ਵੋਟ ਪਾਉਣ ਨੂੰ ਵਿਰੋਧੀ ਪਾਰਟੀਆਂ ਦੀ ਏਕਤਾ ਅਤੇ ਫੈਡਰਲਿਜ਼ਮ ਦੇ ਹੱਕ ਦੇ ਵਿੱਚ ਖੜੇ ਹੋਣ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਹਨਾਂ ਸਾਰੀਆਂ ਪਾਰਟੀਆਂ ਦਾ ਹੁਣ ਧੰਨਵਾਦ ਵੀ ਕੀਤਾ ਤੇ ਲੋਕ ਸਭਾ ਦੇ ਵਿੱਚ ਬਿੱਲ ਦੇ ਬਾਰੇ ਭਰਵੀਂ ਬਹਿਸ ਹੋਈ ਹੈ। ਦਰਅਸਲ ਫੈਡਰਲਿਜ਼ਮ ਦੇਸ਼ ਦੀ ਸਿਆਸਤ ਦਾ ਅਹਿਮ ਮੁੱਦਾ ਹੈ ਤੇ ਲੋਕ ਸਭਾ ਦੇ ਵਿੱਚ ਜਦੋਂ ਰਾਹੁਲ ਗਾਂਧੀ ਬੋਲ ਰਹੇ ਸਨ ਤਾਂ ਹੁਣ ਉਹਨਾਂ ਦੇ ਆਉਣ ਦੇ ਨਾਲ ਵੀ ਕਾਂਗਰਸ ਦੇ ਵਿੱਚ ਉਤਸ਼ਾਹ ਵਧਿਆ। ਭਾਰਤ ਜੋੜੋ ਯਾਤਰਾ ਦੇ ਨਾਲ ਮੰਨਿਆ ਜਾ ਰਿਹਾ ਕਿ ਕਾਂਗਰਸ ਨੂੰ ਰਾਹੁਲ ਗਾਂਧੀ ਨੇ ਨਵੀਂ ਦਿਸ਼ਾ ਦਿੱਤੀ ਤੇ ਸਿਆਸਤ ਨੂੰ ਸੰਕੀਰਣਤਾ ਦੇ ਵਿੱਚੋਂ ਕੱਢਣ ਦਾ ਯਤਨ ਕੀਤਾ। ਲੋਕ ਸਭਾ ਦੇ ਵਿੱਚ ਮੋਦੀ ਸਰਕਾਰ ਦੇ ਵਿਰੁੱਧ ਬੇਭਰੋਸਗੀ ਦਾ ਮਤਾ ਪੇਸ਼ ਕੀਤਾ ਗਿਆ ਸੀ। ਕਾਂਗਰਸ ਨੇ ਗੌਰਵ ਗੋਗੋਈ ਨੂੰ ਪਹਿਲਾਂ ਭਾਸ਼ਣ ਦੇਣ ਦੇ ਲਈ ਕਿਹਾ। ਗੋਗੋਈ ਨੇ ਆਪਣਾ ਧਿਆਨ ਮਣੀਪੁਰ ਦੇ ਵਿੱਚ ਵਾਪਰੇ ਦੁਖਾਂਤ ਬਾਰੇ ਨਰਿੰਦਰ ਮੋਦੀ ਦੀ ਚੁੱਪ ਤੇ ਆਪਣਾ ਭਾਸ਼ਣ ਜਿਹੜਾ ਉਹ ਕੇਂਦਰਿਤ ਕੀਤਾ ਸੀ। ਬੇਭਰੋਸਗੀ ਦਾ ਮਤਾ ਪੇਸ਼ ਕਰਕੇ ਵਿਰੋਧੀ ਪਾਰਟੀਆਂ ਸਾਰੇ ਦੇਸ਼ ਦਾ ਧਿਆਨ ਮਣੀਪੁਰ ਵਿਚਲੇ ਹਾਲਾਤ ਵੱਲ ਖਿੱਚਣ ਦੇ ਵਿੱਚ ਸਫਲ ਹੋਈਆਂ ਨੇ। ਇਹ ਸਰਗਰਮੀਆਂ ਦਿਖਾਉਂਦੀਆਂ ਨੇ ਕਿ ਜਮਹੂਰੀਅਤ ਦੇ ਵਿੱਚ ਵਿਰੋਧ ਤੇ ਅਸਹਿਮਤੀ ਪ੍ਰਗਟ ਕਰਨ ਦੀ ਥਾਂ ਨੂੰ ਉਭਾਰਿਆ ਜਾ ਸਕਦਾ ਹੈ। ਆਪਾਂ ਪਿਛਲੇ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਕਿ 2014 ਤੋਂ ਲੈ ਕੇ ਲਗਾਤਾਰ ਜਿਹੜਾ ਵੀ ਬੰਦਾ ਸਰਕਾਰ ਦੇ ਵਿਰੁੱਧ ਗੱਲ ਕਰਦਾ ਸੀ ਉਹਨੂੰ ਅਰਬਨ ਨਕਸਲ ਕਿਹਾ ਜਾਂਦਾ ਸੀ, ਜਾਂ ਉਹਨੂੰ ਕਿਹਾ ਜਾਂਦਾ ਸੀਗਾ ਕਿ ਤੁਸੀਂ ਪਾਕਿਸਤਾਨ ਚੱਲ ਜਾਓ, ਜਾਂ ਉਹਨੂੰ ਕਿਹਾ ਜਾਂਦਾ ਸੀਗਾ ਕਿ ਇਹ ਦੇਸ਼ ਧਰੋਹੀ ਹੈ, ਰਾਸ਼ਟਰ ਵਿਰੋਧੀ ਹੈ। ਚਾਹੇ ਤੁਸੀਂ ਕਿਸੇ ਵੀ ਫਿਰਕੇ ਦੀ ਗੱਲ ਕਰ ਲਓ, ਕਿਸੇ ਵੀ ਨਿਆਂ ਦੀ ਗੱਲ ਕਰ ਲਓ, ਤਾਂ ਉੱਥੇ ਇਹ ਹਾਸ਼ੀਆਗ੍ਰਸਤ ਸੀਗਾ। ਉਹਦੇ ਵਿੱਚ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਦਾ ਬਹੁਤ ਵੱਡਾ ਅਹਿਮ ਰੋਲ ਸੀਗਾ, ਕਿਉਂਕਿ ਵਿਰੋਧੀ ਪਾਰਟੀਆਂ ਉਸੇ ਸਿਆਸਤ ਨੂੰ ਟੋਹ ਕਰ ਰਹੀਆਂ ਸਨ ਜਿਹੜੀ ਸਿਆਸਤ BJP ਨੂੰ ਭਾਉਂਦੀ ਸੀ। ਮਤਲਬ ਕਿ ਜੇ BJP ਜੈ ਸ਼੍ਰੀ ਰਾਮ ਦਾ ਨਾਰਾ ਦਿੰਦੀ ਹੈ ਤਾਂ ਇੱਧਰ ਕੇਜਰੀਵਾਲ ਸਾਹਿਬ ਹਨੂੰਮਾਨ ਚਾਲੀਸਾ ਕੱਢ ਰਹੇ ਤੇ ਉਧਰ ਜਿਹੜੀ ਬੀਬੀ ਪੱਛਮੀ ਬੰਗਾਲ ਦੇ ਵਿੱਚ ਹੈ ਮਮਤਾ ਬੈਨਰਜੀ, ਉਹ ਵੀ ਮੰਦਿਰਾਂ ਦੇ ਵਿੱਚ ਜਾਣ ਲੱਗ ਪਏ ਤੇ ਜਿਹੜੇ ਰਾਹੁਲ ਗਾਂਧੀ ਨੇ ਇਹ ਵੀ ਮੰਦਿਰਾਂ ਨੂੰ ਹੋ ਤੁਰੇ ਕਿ ਅਸੀਂ ਵੀ ਬਹੁ ਗਿਣਤੀ ਨੂੰ ਖੁਸ਼ ਕਰ ਲਈਏ। ਸੋ ਜਿਹੜੀ ਬਹੁ ਗਿਣਤੀ ਨੂੰ ਖੁਸ਼ ਕਰਨ ਵਾਲੀ ਸਿਆਸਤ ਹੈ ਇਹਨੇ ਦੂਜੀਆਂ ਵਿਰੋਧੀ ਪਾਰਟੀਆਂ ਨੂੰ, ਕਿਉਂਕਿ ਹਿੰਦੂਤਵ ਦੇ ਏਜੰਡੇ ਦੇ ਮਾਮਲੇ ਦੇ ਵਿੱਚ ਇਹ BJP ਨੂੰ ਕਦੇ ਵੀ ਕੱਟ ਨਹੀਂ ਸਕਦੇ। ਪਰ ਹੁਣ ਹੌਲੀ-ਹੌਲੀ ਸਿਆਸਤ ਮੁੱਦਿਆਂ ਤੇ ਆ ਰਹੀ ਹੈ
ਤੇ ਇਹਨਾਂ ਲੰਘੇ ਸਾਲਾਂ ਦੇ ਵਿੱਚ ਜੇਕਰ ਲੋਕਾਂ ਨੇ ਅਰਬਨ ਨਕਸਲ ਅਖਵਾ ਕੇ ਜ਼ਬਰ ਝੱਲਿਆ, ਜੇਕਰ ਲੋਕਾਂ ਦੇ ਲੈਪਟਾਪਾਂ ਦੇ ਵਿੱਚ ਚੀਜ਼ਾਂ ਜਿਹੜੀਆਂ ਨੇ ਉਹ ਮੈਨੀਪੂਲੇਟ ਕੀਤੀਆਂ ਗਈਆਂ, ਉਹਨਾਂ ਦੇ ਵਿੱਚ ਛੇੜਛਾੜ ਕੀਤੀ ਗਈ, ਡਾਕਟਰੇਟ ਕੀਤੀਆਂ ਗਈਆਂ ਚੀਜ਼ਾਂ। ਤੁਹਾਨੂੰ ਯਾਦ ਹੋਣਾ ਰੋਨਾ ਵਿਲਸਨ ਵਾਲਾ ਮਾਮਲਾ। ਤਾਂ ਇਹੋ ਜਿਹੇ ਬਥੇਰੇ ਮਾਮਲੇ ਵਾਪਰੇ ਜਿੱਥੇ ਇਹਨਾਂ ਨੇ ਲੋਕਾਂ ਨੇ ਵਿਰੋਧੀ ਪਾਰਟੀਆਂ ਦੇ ਜਿਹੜੇ ਅੱਜ ਤੋਂ 100 ਤੋਂ ਵੱਧ ਰਾਜ ਸਭਾ ਮੈਂਬਰ ਹੈ, ਇਹਨਾਂ ਨੇ ਚੂੰ ਤੱਕ ਨਹੀਂ ਕੀਤੀ ਤੇ ਇਹਨਾਂ ਦੀ ਚੁੱਪੀ ਨੇ ਹੁਕਮਰਾਨ ਨੂੰ ਇਹ ਸ਼ਹਿ ਦਿੱਤੀ ਕਿ ਉਹ ਜੋ ਮਰਜ਼ੀ ਕਰਦਾ ਚਲਾ ਜਾਵੇ। ਸੋ ਹੁਣ ਇਹ ਵਿਰੋਧੀ ਪਾਰਟੀਆਂ ਇਕੱਠੀਆਂ ਵੀ ਹੋਈਆਂ ਨੇ ਤੇ ਲੋਕਾਂ ਦੇ ਮਸਲਿਆਂ ਦੇ ਉੱਤੇ ਧਿਆਨ ਵੀ ਕੇਂਦਰਿਤ ਕਰਨ ਲੱਗੀਆਂ ਨੇ। ਦੇਖਦੇ ਹਾਂ ਕਿ ਇਹਨਾਂ ਪਾਰਟੀਆਂ ਦੇ ਇੱਕ ਦੂਜੇ ਨੂੰ ਇਹ ਜਿਹੜਾ ਗੱਠਜੋੜ ਹੈ ਸਿਆਸੀ ਮਜਬੂਰੀਆਂ ਨੂੰ ਸਮਝਣ ਦੀ ਜਿਹੜੀ ਇਹ ਸਮੱਤ ਬਖਸ਼ਦਾ ਜਾਂ ਫਿਰ ਇੱਕ ਦੂਜੇ ਦਾ ਮਾਣ ਸਨਮਾਨ ਜਿਹੜਾ ਇਹ ਕਰ ਰਹੀਆਂ ਨੇ ਜਾਂ ਅੱਜ ਕੱਲ੍ਹ ਮੁੱਦੇ ਨੂੰ ਚੁੱਕ ਰਹੀਆਂ ਨੇ, ਇਹ ਇੱਕ ਸਿਆਸੀ ਮਜਬੂਰੀ ਹੈ ਜਾਂ ਕਹਿ ਲਈ ਕਿ ਇਸ ਤੋਂ ਬਾਅਦ ਹੁਣ ਕੋਈ ਚਾਰਾ ਨਹੀਂ ਬਚਿਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਅਪਡੇਟ ਅਮਰੀਕਾ ਤੇ ਅੱਜ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋਏਗੀ ਅਪਡੇਟ ਟਰੱਕਿੰਗ ਦੇ ਬਾਰੇ, ਜਿਹਦੇ ਬਾਬਤ ਤੁਸੀਂ ਵੀ ਆਪਣੇ ਜਿਹੜੇ ਸੁਝਾਅ ਉਹ ਦੇ ਸਕਦੇ ਹੋ। ਪੰਜਾਬੀ ਰੇਡੀਓ ਯੂਐਸਏ ਦਾ ਸਟੂਡੀਓ ਦਾ ਨੰਬਰ ਹੈ 408272 ਕੋਸ਼ਿਸ਼ ਕਰਿਆ ਕਰੋ ਕਿ ਇਸ ਪ੍ਰੋਗਰਾਮ ਦੇ ਵਿੱਚ ਜੇਕਰ ਮੁੱਢਲੇ ਸਮੇਂ ਦੇ ਵਿੱਚ ਤੁਸੀਂ ਆਪਣੀਆਂ ਕਾਲਸ ਦੇ ਜ਼ਰੀਏ ਜੁੜ ਸਕੋ ਤਾਂ ਉਹਦੇ ਨਾਲ ਜਿਹੜੀ ਗੱਲਬਾਤ ਹੈ, ਸੰਵਾਦ ਹੈ, ਜਿਹੜੀ ਚਰਚਾ ਉਹ ਹੋਰ ਬਿਹਤਰ ਹੋ ਜਾਊਗੀ। ਕਈ ਵਾਰੀ ਆਪਾਂ ਦੇਖਦੇ ਹਾਂ ਕਿ ਆਖਿਰਲੇ ਸਮੇਂ ਦੇ ਵਿੱਚ ਜਦੋਂ ਤੁਸੀਂ ਜੁੜਦੇ ਹੋ ਤਾਂ ਕੁਝ ਕਾਲਸ ਰਹਿ ਜਾਂਦੀਆਂ ਨੇ, ਹੋ ਸਕਦਾ ਉਹਨਾਂ ਦੇ ਸੁਝਾਅ ਇਸ ਤੋਂ ਵੀ ਬੇਸ਼ਕੀਮਤੀ ਹੋਣ। ਸੋ ਸਾਰੇ ਸੁਝਾਵਾਂ ਨੂੰ ਪ੍ਰੋਗਰਾਮ ਦੇ ਵਿੱਚ ਐਡ ਕਰਨ ਦੇ ਲਈ ਕੋਸ਼ਿਸ਼ ਕਰਿਆ ਕਰੋ ਕਿ ਪ੍ਰੋਗਰਾਮ ਦੇ ਵਿੱਚ ਸ਼ੁਰੂਆਤੀ ਸਮੇਂ ਦੇ ਵਿੱਚ ਹੀ ਜੁੜਿਆ ਜਾ ਸਕੇ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ।